ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹੋ ਚੁੱਕਾ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਦੋਸਤੋ, ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਹਰ ਬੁੱਧਵਾਰ ਹਰ ਐਤਵਾਰ ਸ਼ਾਮ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਹਾਜ਼ਰ ਹੁੰਦੇ ਆ, ਜਿਹਦੇ ਵਿੱਚ ਬਹੁਤ ਸਾਰੇ ਅਹਿਮ ਮਸਲੇ ਜੋ ਵੀ ਇਸ ਵਕਤ ਸੁਰਖੀਆਂ ਬਣੇ ਹੁੰਦੇ ਨੇ ਅਖਬਾਰਾਂ ਦੇ, ਉਹਨਾਂ 'ਤੇ ਖੁੱਲ੍ਹੀ ਵਿਚਾਰ ਚਰਚਾ ਹੁੰਦੀ ਆ, ਖੁੱਲ੍ਹੀ ਗੱਲਬਾਤ ਹੁੰਦੀ ਆ। ਅਤੇ ਨਾਲ ਦੀ ਨਾਲ ਸਾਨੂੰ ਹਮੇਸ਼ਾ ਇੰਤਜ਼ਾਰ ਰਹਿੰਦਾ ਤੁਹਾਡੀਆਂ ਟਿੱਪਣੀਆਂ ਦਾ, ਤੁਹਾਡੇ ਸਵਾਲਾਂ ਦਾ। ਸੋ ਅੱਜ ਵੀ ਤੁਸੀਂ ਆਪਣੇ ਸਵਾਲਾਂ ਨਾਲ, ਆਪਣੇ ਕਮੈਂਟਸ ਨਾਲ, ਆਪਣੀਆਂ ਟਿੱਪਣੀਆਂ ਨਾਲ ਇਸ ਪ੍ਰੋਗਰਾਮ 'ਚ ਸ਼ਿਰਕਤ ਜ਼ਰੂਰ ਕਰਿਓ, ਪ੍ਰੋਗਰਾਮ ਦਾ ਹਿੱਸਾ ਜ਼ਰੂਰ ਬਣਿਓ। ਪਰ ਉਸ ਤੋਂ ਪਹਿਲਾਂ ਆਓ ਸਵਾਗਤ ਕਰੀਏ ਦਲਜੀਤ ਸਿੰਘ ਹੁਣਾਂ ਦਾ। ਫਿਰ ਕਰਦੇ ਹਾਂ ਅਗਲੀ ਗੱਲਬਾਤ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ 'ਚ। ਜੀ ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਅਤੇ ਸਤਿ ਸ਼੍ਰੀ ਅਕਾਲ ਸਾਰੇ ਇੰਡੋਜ਼ ਟੀਵੀ ਦੇ ਦਰਸ਼ਕਾਂ ਨੂੰ। ਅਤੇ ਆਸ ਕਰਦਾ ਕਿ ਵਧੀਆ ਟਾਈਮ ਸਪੈਂਡ ਹੋ ਰਿਹਾ ਹੋਣਾ ਜੀ। ਹੋਰ ਸੁਣਾਓ, ਕੀ ਹਾਲ ਨੇ? ਬਹੁਤ ਵਧੀਆ, ਠੀਕ ਠਾਕ ਨੇ। ਗੱਡੀ 'ਤੇ ਆਏ ਹੋ ਕਿ ਹਾਥੀ 'ਤੇ? ਅਜੇ ਤਾਂ ਫਿਲਹਾਲ ਗੱਡੀ 'ਤੇ ਹੀ ਆ। ਅਤੇ ਆਸਟ੍ਰੇਲੀਆ ਦੇ ਵਿੱਚ ਹਾਥੀ ਕਦੀ ਦੇਖਿਆ ਨਹੀਂ ਜੀ। ਕੈਂਗਰੂ ਤਾਂ ਬਹੁਤ ਮਿਲਦੇ ਆ। ਹਾਥੀ ਤਾਂ ਰਾਮਦੇਵ ਹੁਣੀ ਲੈ ਗਏ। ਹਾਥੀ ਮੈਨੂੰ ਲੱਗਦਾ ਉਹਨਾਂ ਲਈ ਵੀ ਸਪੈਸ਼ਲ ਲਿਆਂਦਾ ਹੋਣਾ ਜੀ। ਅਤੇ ਕਾਫੀ ਫਨੀ ਵੈਸੇ ਅੱਜ ਕੱਲ੍ਹ ਜਿਹੜੀ ਉਹਨਾਂ ਦੀ ਸਟੋਰੀ ਆ ਵਾਇਰਲ ਹੋ ਰਹੀ ਆ। ਬਿਲਕੁਲ, ਉਹਦੇ ਵੱਲ ਵੀ ਆਪਾਂ ਜਾਵਾਂਗੇ ਉਹ ਬਾਅਦ 'ਚ। ਪਰ ਉਸ ਤੋਂ ਪਹਿਲਾਂ ਇੱਕ ਦਲਜੀਤ ਜੀ ਵੱਡੀ ਖਬਰ ਇਸ ਵੇਲੇ ਹੁਣੇ ਹੀ ਆਈ ਆ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਆਈ ਹੈ ਕਿ ਜਿਹੜੀ ਕਿਸਾਨਾਂ ਦਾ ਵਫਦ ਗਿਆ ਸੀਗਾ ਦਿੱਲੀ 'ਚ ਕੇਂਦਰ ਸਰਕਾਰ ਨੂੰ ਮਿਲਣ, ਟੇਬਲ ਟਾਕ ਕਰਨ, ਕਿਉਂਕਿ ਸਰਕਾਰ ਵੱਲੋਂ ਬਹੁਤ ਸਾਰੇ ਸੱਦੇ ਆ ਰਹੇ ਸੀ ਕਿ ਕਿਸਾਨ ਇੱਕ ਵਾਰੀ ਸਾਡੇ ਨਾਲ ਬੈਠਣ, ਜੋ ਵੀ ਉਹਨਾਂ ਦੀਆਂ ਮੁਸ਼ਕਲਾਂ ਆ, ਜੋ ਵੀ ਉਹਨਾਂ ਦੀਆਂ ਉਲਝਣਾਂ ਆ, ਉਹ ਅਸੀਂ ਸੁਲਝਾਵਾਂਗੇ। ਪਰ ਹੁਣ ਖਬਰ ਨਿਕਲ ਕੇ ਆ ਰਹੀ ਹੈ ਕਿ ਕਿਸਾਨਾਂ ਵੱਲੋਂ ਉਸ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਗਿਆ, ਕਿਉਂਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੀ ਉਸ ਮੀਟਿੰਗ 'ਚ ਬਿਲਕੁਲ ਵੀ ਨਹੀਂ ਸੁਣੀ ਗਈ ਅਤੇ ਉਹ ਉੱਥੋਂ ਵਾਕਆਊਟ ਕਰਕੇ ਬਾਹਰ ਨਿਕਲ ਆਏ ਆ। ਬੇਸਿੱਟਾ ਰਹੀ ਜੀ ਮੀਟਿੰਗ, ਕਿੱਦਾਂ ਦੇਖਦੇ ਹੋ? ਦੇਖੋ, ਇਹ ਪਹਿਲਾਂ ਅੰਦਾਜ਼ੇ ਸੀ ਕਿ ਬੇਸਿੱਟਾ ਨਿਕਲਣੀ ਆ ਜੀ, ਪਰ ਅਸਲ ਦੇ ਵਿੱਚ ਕੀ ਆ ਕਿ ਲੋਕਾਂ ਦਾ ਦਬਾਅ ਬਹੁਤ ਆ ਇਸ ਵੇਲੇ। ਕਿਸਾਨ ਯੂਨੀਅਨਸ ਦੇ ਉੱਤੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਆ ਜੀ। ਪਹਿਲਾਂ ਵੀ ਕਿਹਾ ਸੀ, ਜਿੱਦਾਂ ਤੁਸੀਂ ਪਿਛਲੇ ਪ੍ਰੋਗਰਾਮ ਵਿੱਚ ਕਿਹਾ ਸੀ ਵੀ ਇਹ ਚੰਗੀ ਗੱਲ ਆ ਵੀ ਇਕੱਠੀਆਂ ਸਾਰੀਆਂ ਜਥੇਬੰਦੀਆਂ ਕੰਮ ਕਰ ਰਹੀਆਂ। ਬਿਲਕੁਲ। ਪਰ ਅਸਲ ਦੇ ਵਿੱਚ ਇਹ ਇਕੱਠੀਆਂ ਨਹੀਂ ਕਰ ਰਹੀਆਂ। ਲੋਕਾਂ ਦਾ ਦਬਾਅ ਹੀ ਇੰਨਾ ਆ, ਲੋਕਾਂ ਦੀਆਂ ਐਕਸਪੈਕਟੇਸ਼ਨਸ ਇੰਨੀਆਂ ਆ ਕਿ ਇਹਨਾਂ ਨੂੰ ਇਕੱਠੀਆਂ ਹੋਣਾ ਪੈ ਰਿਹਾ ਆ। ਹੁਣ ਉਹਦੇ ਮਤਭੇਦ ਵੀ ਬਹੁਤ ਜ਼ਿਆਦਾ ਹੈਗੇ ਨੇ, ਪਰ ਅੱਜ ਚਲੋ ਗਏ ਆ। ਭਾਵੇਂ ਕਿ ਏਕਤਾ ਉਗਰਾਹਾਂ ਜਿਹੜੀ ਯੂਨੀਅਨ ਸੀ, ਜਿਹੜੀ ਕਿ ਸਭ ਤੋਂ ਵੱਡੀ ਇੱਥੇ ਆਪਣੇ ਕਹਿ ਸਕਦੇ ਆਪਾਂ ਪੰਜਾਬ ਦੀ ਵੱਡੀਆਂ ਯੂਨੀਅਨਸ ਦੇ ਵਿੱਚ, ਜੀ, ਉਹਨਾਂ ਤਾਂ ਪਹਿਲਾਂ ਹੀ ਕਹਿਤਾ ਸੀ ਕਿ ਅਸੀਂ ਗੱਲਬਾਤ ਕਰਾਂਗੇ। ਜੀ। ਗੱਲਬਾਤ ਵੈਸੇ ਦੇਖੋ, ਗੱਲਬਾਤ ਤਾਂ ਹੋਣੀ ਆ, ਸਿੱਟਾ ਤਾਂ ਇਹਦਾ ਗੱਲਬਾਤ ਦੇ ਵਿੱਚੋਂ ਹੀ ਨਿਕਲਣਾ ਜੀ। ਤੇ ਕਈ ਲੋਕ ਕਹਿੰਦੇ ਸੀ ਕਿ ਜਾਣਾ ਨਹੀਂ ਚਾਹੀਦਾ, ਉਹ ਤਾਂ ਫਿਰ ਗੱਲ ਸਟਾਰਟ ਹੀ ਨਹੀਂ ਹੋਣੀ। ਗੱਲਬਾਤ ਲਈ ਤਾਂ ਜਾਣਾ ਪੈਣਾ ਹੀ ਆ, ਤਾਂ ਕਿ ਤੁਸੀਂ ਦੇਖੋ ਤਾਂ ਸਹੀ, ਬਿਲਕੁਲ, ਫਿਰ ਇਹ ਉਹ ਤੋਂ ਕੋਈ ਸਿੱਟਾ ਨਿਕਲੂਗਾ। ਜੀ, ਜੀ। ਇਸ ਕਰਕੇ ਪਹਿਲਾਂ ਤਾਂ ਕਿਸਾਨ ਜਥੇਬੰਦੀਆਂ ਦੀ ਮੰਗ ਇਹ ਸੀ, ਕਿਉਂਕਿ ਕੱਲ ਚੰਡੀਗੜ੍ਹ ਦੇ ਵਿੱਚ ਇਕੱਠੇ ਹੋਏ ਸੀ, ਉਹਦੇ ਵਿੱਚ ਕੁਝ ਜਥੇਬੰਦੀਆਂ ਇਹ ਕਹਿ ਰਹੀਆਂ ਸੀ ਕਿ ਸਾਨੂੰ ਜਿਹੜੀ ਘੱਟੋ ਘੱਟ ਖੇਤੀਬਾੜੀ ਮੰਤਰੀ ਤੋਮਰ ਦੇ ਨਾਲ, ਨਰਿੰਦਰ ਸਿੰਘ ਤੋਮਰ ਜਿਹੜੇ ਖੇਤੀਬਾੜੀ ਮੰਤਰੀ, ਉਹਨਾਂ ਨਾਲ ਮੀਟਿੰਗ ਹੋਣੀ ਚਾਹੀਦੀ ਆ ਜੀ, ਜਾਂ ਨਰਿੰਦਰ ਮੋਦੀ ਦੇ ਨਾਲ ਹੋਣੀ ਚਾਹੀਦੀ ਆ। ਨਰਿੰਦਰ ਮੋਦੀ ਦੇਖੋ ਉਹ ਨਹੀਂ ਗੱਲਬਾਤ ਕਰਨਗੇ, ਪ੍ਰਧਾਨ ਮੰਤਰੀ ਨਹੀਂ ਕਦੀ ਕਰਦਾ ਹੁੰਦਾ। ਤੇ ਖੇਤੀਬਾੜੀ ਮੰਤਰੀ ਜੇ ਮੀਟਿੰਗ ਦੇ ਵਿੱਚ ਨਹੀਂ ਉਹ ਵੀ ਕਰ ਰਿਹਾ, ਦੈਟ ਮੀਨਸ ਕਿ ਉਹਨਾਂ ਦਾ ਇੰਟਰਸਟ ਪਹਿਲਾਂ ਤੋਂ ਹੀ ਪਤਾ ਲੱਗ ਰਿਹਾ। ਉਹਨਾਂ ਨੇ ਆਪਣਾ ਸਕੱਤਰ ਜਿਹੜਾ ਆ, ਸਕੱਤਰ ਲੈਵਲ ਦੇ ਸਾਰਿਆਂ ਨੂੰ ਭੇਜ ਦਿੱਤਾ ਸੀ। ਬਿਲਕੁਲ। ਇਹ ਵੀ ਵਿੱਚ ਦੇਖਣ ਵਾਲੀ ਚੀਜ਼ ਸੀ ਕਿ ਲੱਖੋਵਾਲ ਗਰੁੱਪ ਨੂੰ ਉਹਨਾਂ ਨੇ ਵਿੱਚ ਚਿੱਠੀ ਨਹੀਂ ਭੇਜੀ ਗਈ ਸੀ, ਉਹਨਾਂ ਨੂੰ ਇਨਵਾਈਟ ਨਹੀਂ ਕੀਤਾ ਸੀ। ਪਰ ਇਹਦੇ ਵਿੱਚ ਫਿਰ ਮੰਨ ਗਈਆਂ 29 ਜਥੇਬੰਦੀਆਂ। ਕੱਲ੍ਹ ਇਹਨਾਂ ਨੇ ਮੀਟਿੰਗ ਦੇ ਵਿੱਚ ਜਾਣ ਦਾ ਫੈਸਲਾ ਲੈ ਲਿਆ ਅਤੇ ਅੱਜ ਉੱਥੇ ਗਏ ਆ ਜੀ। ਅਤੇ ਸੰਜੇ ਅਗਰਵਾਲ ਜਿਹੜੇ ਕਿ ਖੇਤੀਬਾੜੀ ਸਕੱਤਰ ਨੇ, ਕ੍ਰਿਸ਼ੀ ਭਵਨ ਦਿੱਲੀ ਦੇ ਵਿੱਚ ਅੱਜ ਮੀਟਿੰਗ ਹੋਈ ਆ ਕੁਛ ਸਮਾਂ ਪਹਿਲਾਂ, ਕੁਛ ਮਿੰਟ ਪਹਿਲਾਂ, ਅਤੇ ਪਰ ਉਹ ਬੇਸਿੱਟਾ ਨਿਕਲੀ ਆ ਜੀ। ਉਹਦੇ ਵਿੱਚ ਕੀ ਆ ਕਿ ਕਿਸਾਨ ਅੰਦਰ ਗਏ ਆ, ਕਿਸਾਨਾਂ ਨੂੰ ਅੱਗੇ ਜਾ ਕੇ ਜਿਵੇਂ ਕਿ ਲਾਇਆ ਜਾ ਰਿਹਾ ਕਿ ਸਕੱਤਰ ਜਾ ਕੇ ਦੱਸ ਰਿਹਾ ਜੀ ਆਹ 3 ਕਾਨੂੰਨ ਆ, ਉਹਨਾਂ ਦੇ ਫਾਇਦੇ ਗਿਣਾਉਣ ਲੱਗ ਗਿਆ। ਇਸ ਤੋਂ ਬਾਅਦ ਕਿ ਇਹ ਗੱਲ ਜਿਹੜੀ ਆ ਵੱਧ ਗਈ ਆ ਅਤੇ ਬੇਸਿੱਟੇ ਉਹ ਬਾਹਰ ਨਿਕਲੇ। ਪਰ ਦਲਜੀਤ ਜੀ, ਜਿੱਦਾਂ ਜਦੋਂ ਕਿਸਾਨ ਉੱਥੋਂ ਬਾਹਰ ਨਿਕਲੇ ਆ ਤਾਂ ਉਹਨਾਂ ਨੇ ਬਾਹਰ ਨਿਕਲ ਕੇ ਨਾਅਰੇਬਾਜ਼ੀ ਕੀਤੀ ਅਤੇ ਉਹਨਾਂ ਦਾ ਹੁਣ ਇਹ ਕਹਿਣਾ ਕਿ ਜਿੱਦਾਂ ਸਰਕਾਰ ਨੇ, ਸਾਨੂੰ ਪਹਿਲੋਂ ਵੀ ਇਹੀ ਉਮੀਦ ਸੀਗੀ ਸਰਕਾਰ ਤੋਂ, ਪਰ ਸਾਨੂੰ ਜਿੱਦਾਂ ਤੁਸੀਂ ਗੱਲ ਕਰ ਰਹੇ ਕਿ ਕੁਛ ਜਿਹੜੇ ਵਿਦਵਾਨ ਉਹ ਕਹਿ ਰਹੇ ਸੀ ਨਹੀਂ ਜਾਣਾ ਚਾਹੀਦਾ ਅਤੇ ਕੁਛ ਕਹਿ ਰਹੇ ਸੀ ਕਿ ਜਾਣਾ ਚਾਹੀਦਾ। ਤਾਂ ਉਹ ਕਹਿ ਰਹੇ ਸੀ ਅਸੀਂ ਇਸ ਲਈ ਇੱਕ ਵਾਰ ਉਹਨਾਂ ਨਾਲ ਗੱਲ ਕਰਨਾ ਹੈ, ਪਰ ਸਰਕਾਰ ਵੱਲੋਂ ਸਾਡੀ ਗੱਲ ਸੁਣੀ ਨਹੀਂ ਗਈ ਜਿੱਦਾਂ ਦੀ ਉਮੀਦ ਸੀ। ਅਤੇ ਹੁਣ ਇਹ ਜਿਹੜਾ ਸੰਘਰਸ਼ ਆ ਹੋਰ ਵੀ ਤਿੱਖਾ ਕੀਤਾ ਜਾਊਗਾ। ਤੁਸੀਂ ਹੁਣ ਕਿਸਾਨਾਂ ਦੀ ਅਗਲੀ ਰਣਨੀਤੀ ਕਿੱਦਾਂ ਦੇਖਦੇ ਹੋ? ਦੇਖੋ, ਇਹ ਕਰਨਾ ਪੈਣਾ। ਜਥੇਬੰਦੀਆਂ ਇੱਥੋਂ ਵੀ ਕਾਫੀ ਡਰੀਆਂ ਵੀ ਆ ਜਾਂ ਕਨਫਿਊਜ਼ ਵੀ ਹੈਗੀਆਂ ਜੀ। ਹੁਣ ਏਕਤਾ ਉਗਰਾਹਾਂ ਦੀ ਆਪਾਂ ਗੱਲ ਕਰ ਲਈਏ, ਸਭ ਤੋਂ ਪਹਿਲਾਂ ਉਹਨਾਂ ਨੇ ਪਰਸੋਂ ਕਹਿ ਦਿੱਤਾ ਵੀ ਅਸੀਂ ਜਿਹੜੇ ਟਰੈਕ ਆ, ਰੇਲਵੇ ਟਰੈਕ, ਉਹਨਾਂ ਦੇ ਉੱਤੋਂ ਧਰਨੇ ਚੱਕਣੇ ਆ ਜੀ। ਉਸ ਤੋਂ ਬਾਅਦ ਵੀ ਮਤਭੇਦ ਸੀ, ਬਾਕੀ ਯੂਨੀਅਨਸ ਨੇ ਕਿਹਾ ਵੀ ਅਸੀਂ ਨਹੀਂ ਚੱਕਣਾਗੇ, ਅਤੇ ਲੋਕਾਂ ਦਾ ਵਿਰੋਧ ਇੱਕਦਮ ਹੀ ਲੱਖੋਵਾਲ ਗਰੁੱਪ ਤੋਂ ਉੱਠ ਕੇ ਉਗਰਾਹਾਂ ਗਰੁੱਪ ਦੇ ਨਾਲ ਹੋ ਗਿਆ, ਜਦ ਕਿ ਉਗਰਾਹਾਂ ਦੇ ਵਿਰੋਧ ਇੰਨਾ ਨਹੀਂ ਸੀ ਹੋਏ ਜੀ। ਉਸ ਤੋਂ ਬਾਅਦ ਅਸਲ ਦੇ ਵਿੱਚ ਕੀ ਆ ਕਿ ਹੁਣ ਜਿੱਦਾਂ ਜ਼ਿਆਦਾ ਇਹ ਲੰਬਾ ਚੱਲੀ ਜਾਂਦਾ, ਹੁਣ ਲੋਕਾਂ ਨੇ ਕੰਮ ਵੀ ਕਰਨੇ ਆ, ਸਾਰੇ ਕਿਸਾਨੀ ਪਰਿਵਾਰਾਂ ਦੇ ਨਾਲ ਸੰਬੰਧਿਤ ਹੈਗੇ ਆ, ਕਿਸਾਨੀ ਕਰਦੇ ਆ,
ਹੁਣ ਉਹਦੇ ਵਿੱਚ ਕਣਕ ਦਾ ਬੀਜਣ ਦਾ ਵੀ ਸਮਾਂ ਆ ਚੁੱਕਾ ਆ, ਖੇਤ ਵੀ ਵਿਹਲੇ ਕਰਨੇ ਆ, ਪਰਾਲੀ ਇਦਾਂ ਹੀ ਪਈ ਆ, ਘਰ ਦੇ ਹੋਰ 100 ਕੰਮ ਹੁੰਦੇ ਆ। ਹੁਣ ਲਗਾਤਾਰ ਕਿੰਨੇ ਕੁ ਦਿਨ ਚੱਲਣਗੇ, ਕਿੰਨੇ ਕੁ ਦਿਨ ਇਹ ਸੰਕਟ ਜਿਹੜਾ ਚੱਲ ਸਕਦਾ। ਇਸ ਕਰਕੇ ਯੂਨੀਅਨਸ ਵੀ ਧਰਮ ਸੰਕਟ ਵਿੱਚ ਹੀ ਆਪਾਂ ਕਹਿ ਸਕਦੇ ਹਾਂ। ਪਰ ਹੁਣ ਜਿਹੜਾ ਕੱਲ ਫੈਸਲਾ ਜਿਹੜਾ ਕੀਤਾ ਗਿਆ, ਉਸ ਤੋਂ ਬਾਅਦ ਅੱਜ ਜਿਹੜੀ ਮੀਟਿੰਗ ਹੋਈ ਆ, ਉਸ ਤੋਂ ਬਾਅਦ ਬੇਸਿੱਟਾ ਇਹ ਨਿਕਲਿਆ। ਹੁਣ ਲੱਗਦਾ ਆ ਕਿ ਇਹਨਾਂ ਨੂੰ ਸੰਘਰਸ਼ ਹੁਣ ਫੇਰ ਤੇਜ਼ ਕਰਨਾ ਪੈਣਾ, ਖਾਸ ਤੌਰ ਦੇ ਉੱਤੇ ਰੇਲਵੇ ਦੇ ਉੱਤੇ। ਹੁਣ ਜਿਹੜਾ ਉਗਰਾਹਾਂ ਵਾਲਿਆਂ ਨੇ ਜਿੱਦਾਂ ਕਹਿ ਦਿੱਤਾ ਕਿ ਅੰਬਾਨੀ ਅਡਾਨੀ ਦੇ ਜਿਹੜੇ ਪੰਪ ਆ ਜਾਂ ਉਹਨਾਂ ਦੀਆਂ ਜਿਹੜੀਆਂ ਫੈਕਟਰੀਜ਼ ਹੈਗੀਆਂ, ਉਹਨਾਂ ਦੇ ਉੱਤੇ ਜਿਹੜਾ ਆਪਾਂ ਧਰਨਾ ਕਰਾਂਗੇ, ਉਹਨਾਂ ਨੂੰ ਆਪਾਂ ਚੱਲਣ ਨਹੀਂ ਦੇਣਾ। ਪਰ ਤੁਸੀਂ ਇਹਦੇ ਸਾਈਡ ਇਫੈਕਟ ਦੇਖੋ, ਅੰਬਾਨੀ ਨੂੰ ਜੇ ਪੰਜਾਬ ਦੇ ਵਿੱਚ ਉਹਦੇ ਪੰਪ ਹੀ ਬੰਦ ਹੋ ਜਾਣ, ਕੀ ਅੰਬਾਨੀ ਦਾ ਸਾਮਰਾਜ ਹਿੱਲ ਜਾਊ ਜਾਂ ਅਡਾਨੀ ਦਾ ਸਾਮਰਾਜ ਹਿੱਲ ਜਾਊ? ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਇਸ ਗੱਲ ਦੇ ਨਾਲ। ਉਹਨਾਂ ਨੂੰ ਨਥਿੰਗ। ਇੱਥੇ ਕਿਹਾ ਜਾਂਦਾ ਕਈਆਂ ਵੱਲੋਂ, ਮੈਂ ਕਈ ਬੰਦਿਆਂ ਦੀ ਉੱਥੇ ਇੰਟਰਵਿਊ ਸੁਣ ਰਿਹਾ ਸੀ ਇੰਡੀਆ ਤੋਂ, ਤਾਂ ਉਹ ਕਹਿ ਰਹੇ ਸੀ ਕਿ ਕਈ ਇੱਦਾਂ ਦੇ ਸ਼ਾਪਿੰਗ ਮਾਲਸ ਆ ਜਿਨ੍ਹਾਂ ਦਾ ਦਿਨ 'ਚ 50-50 ਲੱਖ ਦੀ ਵਿਕਰੀ ਆ ਜਾਂ ਮਹੀਨੇ ਦੀ, ਕਾਫੀ ਜ਼ਿਆਦਾ ਫਰਕ ਪੈਂਦਾ ਉਹ ਚੀਜ਼ ਨੂੰ ਬੰਦ ਹੋਣਾ। ਪਰ ਜਿੱਦਾਂ ਵੀ ਬੂੰਦ ਬੂੰਦ ਨਾਲ ਸਾਗਰ ਭਰਦਾ, ਮੇਰੇ ਖਿਆਲ ਜੋ ਕੁਝ ਵੀ ਹੰਬਲਾ ਵੱਜ ਰਿਹਾ ਹੈ ਕਿਸਾਨਾਂ ਨੂੰ। ਦੇਖੋ ਆਪਾਂ ਇਹ ਨਹੀਂ ਕਹਿ ਸਕਦੇ ਨਾ ਵੀ ਅੰਬਾਨੀਆਂ ਨੂੰ ਸਿੱਧਾ ਨੁਕਸਾਨ ਹੈ। ਹੁਣ ਜਿਹੜੇ ਉਹ ਸ਼ਾਪਿੰਗ ਕੰਪਲੈਕਸ ਹੈ ਉਹ ਪੰਜਾਬ ਦੇ ਵਿੱਚ ਆ, ਉੱਥੇ ਕੰਮ ਕੌਣ ਕਰ ਰਹੇ ਆ? ਆਲੇ ਦੁਆਲੇ ਪਿੰਡਾਂ ਤੋਂ ਕਰ ਰਹੇ, ਪੰਜਾਬੀ ਕਰ ਰਹੇ। ਬਿਲਕੁਲ। ਇਹ ਇੱਕ ਤਰ੍ਹਾਂ ਦੇ ਨਾਲ ਤਾਂ ਅਸੀਂ ਪੰਜਾਬ ਦੇ ਲੋਕਾਂ ਦਾ ਵੀ ਨੁਕਸਾਨ ਕਰ ਰਹੇ ਹਾਂ ਨਾ। ਹੁਣ ਜਿਹੜੇ ਬੰਦੇ ਦਿਹਾੜੀ ਦੱਪੇ ਵਾਲੇ ਆ, ਉੱਥੇ ਕਲੀਨਰ ਹੋਣੇ ਆ, ਸ਼ਾਪਿੰਗ ਦੇ ਉੱਤੇ ਕੁੜੀਆਂ ਮੁੰਡੇ ਕੰਮ ਕਰਦੇ ਆ, ਕੁਝ ਪਾਰਟ ਟਾਈਮ ਉੱਥੇ ਕੰਮ ਕਰਦੇ ਆ, ਕੁਝ ਜਿਹੜੇ ਆਪਣੇ ਕੁਝ ਛੋਟੇ ਬਿਜ਼ਨਸ ਆ ਜਿਨ੍ਹਾਂ ਦੇ ਜਿੱਦਾਂ ਹੁਣ ਟਰਾਂਸਪੋਰਟੇਸ਼ਨ ਦਾ ਰੱਖ ਲਓ, ਕੋਈ ਆਟੋ ਵਾਲੇ ਹੋਣੇ ਆ। ਉਸ ਸ਼ਾਪਿੰਗ ਕੰਪਲੈਕਸ ਇਕੱਲਾ ਵਾਨੀ ਨੂੰ ਨਹੀਂ ਫਾਇਦਾ ਹੋ ਰਿਹਾ, ਉੱਥੇ ਹੋਰ ਵੀ ਬਹੁਤ ਲੋਕ ਨੇ ਹੈਗੇ, ਅਸੀਂ ਉਹਨਾਂ ਨੂੰ ਵੀ ਪ੍ਰਭਾਵਿਤ ਕਰ ਰਹੇ ਹਾਂ। ਪਰ ਰੇਲਵੇ ਰੋਕਣ ਦੇ ਨਾਲ ਕੀ ਹੁੰਦਾ? ਹੁਣ ਦੇਖੋ, ਪੰਜਾਬ ਗੌਰਮੈਂਟ ਨੇ ਕਦੀ ਇਹ ਤਾਂ ਬਿਆਨ ਦਿੱਤਾ ਹੀ ਨਹੀਂ ਵੀ ਸ਼ਾਪਿੰਗ ਕੰਪਲੈਕਸ ਖੋਲੋ। ਪੰਜਾਬ ਗੌਰਮੈਂਟ ਵੀ ਇਹ ਕਹਿ ਰਹੀ ਆ ਕਿ ਟ੍ਰੇਨ ਜਿਹੜੇ ਆ, ਇਹ ਟਰੈਕ ਜਿਹੜੇ ਆ ਖਾਲੀ ਕਰੋ, ਰੇਲ ਲਾਈਨਾਂ ਜਿਹੜੀਆਂ ਖੋਲੋ। ਪਰ ਤੁਸੀਂ ਮਨਪ੍ਰੀਤ ਬਾਦਲ ਹੋਣਾ ਦਾ ਬਿਆਨ ਦੇਖ ਲਓ, ਉਹਨਾਂ ਨੇ ਕੀ ਕਿਹਾ ਕਿ ਜਿਹੜੀ ਬਿਜਲੀ ਆ ਇਹ ਥੋੜੇ ਦਿਨਾਂ ਦਾ ਕੋਲਾ ਰਹਿ ਗਿਆ, ਬੰਦ ਹੋ ਜਾਣੀ ਆ। ਭਾਵੇਂ ਕਿ ਆਪਾਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਵੀ ਨੈਸ਼ਨਲ ਗ੍ਰਿਡ ਨਾਲ ਵੀ ਰੋਕੀ ਜੋੜੀ ਜਾ ਸਕਦੀ ਹੈ। ਦੂਜਾ ਉਹਨਾਂ ਨੇ ਕਿਹਾ ਵੀ ਹਥਿਆਰ ਵੀ ਖਤਮ ਹੋ ਰਹੇ ਆ ਆਰਮੀ ਦੇ। ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਹਥਿਆਰ ਪਏ ਥੋੜੀ ਖਤਮ ਹੋ ਰਹੇ, ਉੱਥੇ ਕਿਹੜੀ ਜੰਗ ਚੱਲ ਰਹੀ ਆ? ਹਥਿਆਰ ਤਾਂ ਇਹਦੇ ਨਾਲ ਦਲਜੀਤ ਜੀ ਇਹ ਵੀ ਚਰਚਾ ਚੱਲਦੀ ਕਿ ਜਦੋਂ ਪਹਿਲਾਂ ਕੋਵਿਡ ਆਇਆ, ਜਦੋਂ 6 ਮਹੀਨੇ ਲਗਾਤਾਰ ਲੋਕਡਾਊਨ ਜਾਂ ਕਰਫਿਊ ਲੱਗਾ ਰਿਹਾ, ਉਦੋਂ ਵੀ ਕੋਈ ਵੀ ਰੇਲ ਨਹੀਂ ਆਈ ਇੱਧਰ ਨੂੰ, ਤਾਂ ਉਦੋਂ ਇਹ ਜਿਹੜਾ ਸਾਰਾ ਇੰਤਜ਼ਾਮ ਕਿੱਥੋਂ ਹੁੰਦਾ ਰਿਹਾ? ਹੁਣ ਇੱਕਦਮ ਇਹ ਸਭ ਕੁਝ ਖਤਮ ਕਿਵੇਂ ਹੋਣ ਲੱਗਾ? ਉਹਦਾ ਕਾਰਨ ਇਹੀ ਆ ਕਿ ਸੈਂਟਰ ਸਰਕਾਰ ਵੀ ਪ੍ਰੈਸ਼ਰ ਬਣਾਉਂਦੀ ਆ। ਪਿਛਲੇ ਪ੍ਰੋਗਰਾਮਾਂ 'ਚ ਆਪਾਂ ਗੱਲ ਕੀਤੀ ਸੀ ਰੈਵਨਿਊ ਦੀ, ਕਿ ਜਿਹੜੀ ਰੇਲਵੇ ਆ ਉਹ ਸਿੱਧੀ ਸੈਂਟਰ ਸਰਕਾਰ ਦੇ ਅੰਡਰ ਆ। ਪਿਛਲੇ ਕੁਝ ਦਿਨਾਂ ਦੇ ਵਿੱਚ ਹੀ 88 ਕਰੋੜ ਦਾ ਘਾਟਾ ਜਿਹੜਾ ਇਕੱਲਾ ਇਸ ਲਾਈਨਾਂ ਤੋਂ ਹੀ ਪੈ ਰਿਹਾ, ਜਿਹੜੀ ਰੇਲਵੇ ਨੂੰ ਇੰਨਾ ਜ਼ਿਆਦਾ ਘਾਟਾ, ਕਰੋੜਾਂ ਦਾ ਘਾਟਾ ਉਹਨਾਂ ਨੂੰ ਪੈ ਰਿਹਾ ਆ ਜੇ ਇਹ ਰੇਲਵੇ ਟਰੈਕ ਬੰਦ ਹੋਣ ਦੇ ਨਾਲ। ਹੁਣ ਬਾਕੀਆਂ ਦੇ ਨਾਲ ਉਹਨਾਂ ਨੂੰ ਜਦੋਂ ਸਿੱਧੀ ਰੈਵਨਿਊ ਦੇ ਉੱਤੇ ਫਰਕ ਜਿਹੜੀ ਚੀਜ਼ ਦਾ ਪੈਂਦਾ ਆ, ਉਹਨਾਂ ਨੂੰ ਫਿਰ ਉਹ ਸੈਂਟਰ ਸਰਕਾਰ ਉੱਥੇ ਝੁਕਦੀ ਹੈ। ਇਸੇ ਕਰਕੇ ਸ਼ੁਰੂ ਤੋਂ ਹੀ ਜਿਹੜੇ ਵੀ ਧਰਨੇ ਹੁੰਦੇ ਸੀ, ਸੜਕ ਰੋਕੂ ਜਾਂ ਰੇਲ ਰੋਕੂ, ਜੇ ਸੜਕ ਰੋਕਣੀ ਆ ਉਹਦੇ ਤੋਂ ਪ੍ਰਭਾਵਿਤ ਹੁੰਦਾ ਆ ਸਟੇਟ, ਜੇ ਤੁਸੀਂ ਰੇਲਵੇ ਰੋਕਦੇ ਆ ਉਹਦੇ ਨਾਲ ਪ੍ਰਭਾਵਿਤ ਹੁੰਦਾ ਸੈਂਟਰ। ਹੋਰ ਕੋਈ ਚੀਜ਼ ਹੈ ਨਹੀਂ ਜਿਹੜੀ ਕਿ ਸੈਂਟਰ ਦੇ ਸਿੱਧੇ ਅਧਿਕਾਰ ਖੇਤਰ ਦੇ ਵਿੱਚ ਹੋਵੇ। ਇਸ ਕਰਕੇ ਰੇਲਵੇ ਜਿਹੜੀ ਹੁਣ ਜਿੱਦਾਂ ਉਗਰਾਹਾਂ ਗਰੁੱਪ ਨੇ ਨਹੀਂ ਕਰ ਦਿੱਤਾ, ਉਹ ਤੋਂ ਪਤਾ ਲੱਗ ਗਿਆ ਸੀ ਕਿ ਇਹਨਾਂ ਨੇ ਹੁਣ ਪਾੜਨੇ ਸ਼ੁਰੂ ਕਰ ਦਿੱਤੇ ਆ। ਜੇ ਰੇਲਵੇ ਵੀ ਹੁਣ ਚੱਲ ਪਈਆਂ, ਫਿਰ ਤਾਂ ਪ੍ਰੈਸ਼ਰ ਗਰੁੱਪ ਕੋਈ ਵੀ ਨਹੀਂ ਕੰਮ ਕਰਨਾ। ਸੈਂਟਰ ਨੇ ਉਹ ਤਾਂ ਪਹਿਲਾਂ ਹੀ ਕਹਿ ਰਹੇ ਆ ਕਿ ਤੁਸੀਂ ਆਪਣਾ ਆਪ ਦੇਖੋ। RBI ਕੀ ਕਹਿ ਰਹੀ ਆ, ਰਿਜ਼ਰਵ ਬੈਂਕ ਆਫ ਇੰਡੀਆ, ਉਹ ਕਹਿ ਰਹੀ ਆ ਕਿ ਇੰਡੀਆ ਦੇ ਵਿੱਚ ਇਦਾਂ ਦਾ ਕੋਈ ਸਟੇਟ ਇਹ ਹੈ ਨਹੀਂ ਜਿਹੜਾ ਕਰਜ਼ਾ ਮੋੜਨ ਦੇ ਕਾਬਿਲ ਹੋਵੇ। ਇਹ ਬੜੀ ਇੱਕ ਨਿਰਾਸ਼ਾਜਨਕ ਸਥਿਤੀ ਆ। ਉਹ ਤਾਂ ਇਹ ਕਹਿ ਰਹੇ ਆ ਕਿ ਕਈ ਤਾਂ ਸਟੇਟ ਇਦਾਂ ਦੇ ਹੈਗੇ ਆ ਜਿਹੜੇ ਕਿ ਕਰਜ਼ਾ ਦੇ ਹੀ ਨਹੀਂ ਸਕਦੇ ਅਸੀਂ, ਇੰਨਾ ਮਾੜਾ ਇਹਨਾਂ ਨੇ ਲਿਮਟ ਬਣਾ ਦਿੱਤੀ ਆ। ਉਹ ਤਾਂ ਚਾਹੁੰਦੇ ਆ ਵੀ ਜ਼ਿਆਦਾ ਤੋਂ ਜ਼ਿਆਦਾ ਕੰਗਾਲ ਹੋਣ ਸਟੇਟ ਜਿਹੜਾ ਸੰਘੀ ਢਾਂਚੇ ਦੀ ਗੱਲ ਹੋਈ ਸੀ, ਜਿੰਨਾ ਸਟੇਟ ਕਮਜ਼ੋਰ ਹੋਏਗਾ ਉਨਾ ਹੀ ਸੈਂਟਰ ਸਰਕਾਰ ਇਹਨਾਂ ਨੂੰ ਦਵਾ ਸਕਦੀ ਆ, ਆਪਣੇ ਮਨ ਚਾਹੇ ਕਾਨੂੰਨ ਜਿਹੜੇ ਆ ਉੱਥੇ ਥੋਪ ਸਕਦੀ ਆ। ਹੁਣ ਤੁਸੀਂ ਦੇਖੋ ਕਿ ਜਿਹੜਾ GDP ਦੀ ਗੱਲ ਆ ਡਾਊਨ ਹੋ ਰਹੀ ਆ, ਉਹਦੇ ਵਿੱਚ ਜਿਹੜੇ ਕੁਛ ਮੇਰੇ ਦੋਸਤ ਹੈਗੇ, ਪ੍ਰੋਫੈਸਰ ਹੈਗੇ ਆ, ਉਹਨਾਂ ਦੇ ਨਾਲ ਗੱਲਬਾਤ ਹੋਈ ਕਿ ਇਕਨੋਮੀ ਦੀਆਂ ਗੱਲਾਂ। ਉਹ ਕਹਿੰਦੇ ਵੀ ਇਕਨੋਮੀ ਦਾ ਕਾਰਨ ਹੀ ਇਹ ਆ ਕਿ ਜਿਹੜਾ ਰੈਵਨਿਊ ਆ ਉਹਦੇ ਉੱਤੇ ਕੰਮ ਹੀ ਨਹੀਂ ਕੀਤਾ ਜਾ ਰਿਹਾ। ਸੈਂਟਰ ਸਰਕਾਰ ਜਿਹੜੀ ਆ ਉਹ ਆਪਣੇ ਰੈਵਨਿਊ ਦੇ ਬਾਰੇ ਦੇਖ ਰਹੀ ਆ, ਜਿੰਨਾ ਰੈਵਨਿਊ ਸਿੱਧਾ ਜਿਹੜੀ ਸਟੇਟ ਨੂੰ ਜਾਂਦਾ ਸੀ, ਸਟੇਟ ਤੋਂ ਲੈ ਕੇ ਆਪਣੇ ਹੱਥਾਂ ਦੇ ਵਿੱਚ ਕਰਨਾ ਚਾਹੁੰਦੀ ਆ। ਜਦੋਂ ਸਟੇਟ ਦੇ ਹੱਥ ਦੇ ਵਿੱਚ ਕੁਝ ਰਹਿਣਾ ਨਹੀਂ, ਸੈਂਟਰ ਸਰਕਾਰ ਜੋ ਸਕੀਮਸ ਬਣਾਉਂਦੀ ਆ ਉਹ ਲੋਕਾਂ ਨੂੰ ਕਿੱਦਾਂ ਪ੍ਰਭਾਵਿਤ ਕਰਦੀ ਆ, ਇਹਦੇ ਬਾਰੇ ਉਹਨਾਂ ਦਾ ਲੈਣ ਦੇਣ। ਪਰ ਦਲਜੀਤ ਜੀ, ਜਿੱਦਾਂ ਰੇਲਾਂ ਤੇ ਤਾਂ ਕਿਸਾਨ ਅੱਗੇ ਬੈਠੇ ਹੋਏ, ਜਿੱਦਾਂ ਤੁਸੀਂ ਕਿਹਾ ਕਿ ਜਦੋਂ ਰੇਲ ਰੋਕੀ ਜਾਂਦੀ ਹੈ ਉਦੋਂ ਸੈਂਟਰ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਜਿਹੜਾ ਉਹ ਕੇਂਦਰ ਹੁੰਦਾ ਆ। ਤੇ ਜੇ ਸਰਕਾਰ ਨੂੰ ਝੁਕਾਉਣਾ ਆ, ਜਿੱਦਾਂ ਕਿਸਾਨ ਕਹਿ ਰਹੇ ਕਿ ਹੋਰ ਵੀ ਤਿੱਖਾ ਕੀਤਾ ਜਾਊਗਾ,
ਹੋਰ ਤੁਹਾਨੂੰ ਕੀ ਲੱਗਦਾ ਕਿ ਕੀ ਕੀਤਾ ਜਾ ਸਕਦਾ ਹੈ? ਨਹੀਂ, ਤਿੱਖਾ ਇਹੀ ਆ ਕਿ ਮੇਨ ਤਾਂ ਇਹੀ ਆ ਜੀ। ਦੂਜਾ ਹੈਗਾ ਜਿੱਦਾਂ 5 ਨਵੰਬਰ ਨੂੰ ਇਹਨਾਂ ਨੇ ਕਾਲ ਦਿੱਤੀ ਆ ਕਿ ਬੰਦ ਸਾਰਾ ਇੰਡੀਆ ਲੈਵਲ ਦੇ ਜੀ, ਉੱਤੇ। ਬਿਲਕੁਲ। ਜਦੋਂ ਬੰਦ ਹੁੰਦਾ ਉਹਦੇ ਨਾਲ ਵੀ ਰੈਵਨਿਊ ਤੇ ਬਹੁਤ ਜ਼ਿਆਦਾ ਫਰਕ ਪੈਂਦਾ ਆਪਣੇ ਲਈ। ਇੱਕ ਜਿੱਦਾਂ ਆਮ ਬੰਦਾ ਇਹ ਸੋਚਦਾ ਵੀ ਇਹਨਾਂ ਕੀ ਹੁੰਦਾ, ਜੀ, ਪਰ ਸਰਕਾਰ ਨੂੰ ਕਰੋੜਾਂ ਦੇ ਵਿੱਚ ਉਸ ਚੀਜ਼ ਦਾ ਘਾਟਾ ਪੈਂਦਾ। ਜੀ, ਉਹ ਫਿਰ ਸਰਕਾਰ ਉਹਨਾਂ ਗੱਲਾਂ ਦੇ ਉੱਤੇ ਝੁਕਦੀ ਆ ਕਿਉਂਕਿ ਸਰਕਾਰ ਨੇ ਤਨਖਾਹਾਂ ਵੀ ਦੇਣੀਆਂ, ਹੋਰ ਆਪਣੇ ਜਿਹੜੇ ਚਲਾਉਣੇ ਆ, ਖਰਚੇ ਵੀ ਚਲਾਉਣੇ ਆ। ਕਿਉਂਕਿ ਜਿੰਨਾ ਖਜ਼ਾਨਾ ਤੁਸੀਂ ਦੇਖਿਆ ਹੋਣਾ, ਖਜ਼ਾਨਾ ਆਫਿਸ ਹਰ ਤਹਿਸੀਲ ਦੇ ਵਿੱਚ ਹੁੰਦੇ ਆ, ਉਹ ਖਜ਼ਾਨਾ ਭਰਦਾ ਆ, ਉਹਨਾਂ ਤੋਂ ਫਿਰ ਰੋਜ਼ਾਨਾ ਦਾ ਚੱਲਦਾ ਆਉਣ ਜਾਣ, ਪੈਸੇ ਦਾ ਫਲੋ ਜਿਹੜਾ ਜਿਹਨੂੰ ਆਪਾਂ ਕਹਿੰਦੇ ਨੇ, ਉਹ ਆਉਣ ਜਾਣ ਰਹਿੰਦਾ ਆ। ਇਸ ਕਰਕੇ ਪ੍ਰੈਸ਼ਰ ਤਾਂ ਇਦਾਂ ਦੇ ਬਣਾਉਣੇ ਪੈ ਸਕਦੇ ਆ। ਪਰ ਜਦੋਂ ਹੁਣ ਤੱਕ ਦਾ ਜੋ ਜੇ ਆਪਾਂ ਕੱਢ ਲਈਏ ਘਟਨਾਕ੍ਰਮ ਜੋ ਕੁਝ ਹੋ ਰਿਹਾ, ਜਿੱਦਾਂ ਦੀ ਆ ਬੇਸਿਟਰ ਸੀਟ ਮੀਟਿੰਗ ਰਹੀ ਆ, ਉਹ ਤੋਂ ਇਹ ਲੱਗਦਾ ਆ ਵੀ ਕੇਂਦਰ ਸਰਕਾਰ ਮੂਡ ਦੇ ਵਿੱਚ ਹੈ ਨਹੀਂ। ਦੂਜਾ ਇਹ ਆ ਕਿ ਤੁਸੀਂ ਪੁਰਾਣਾ ਇਤਿਹਾਸ ਕੱਢ ਕੇ ਦੇਖੋ ਕਿ ਨਰਿੰਦਰ ਮੋਦੀ ਨੇ ਨੋਟਬੰਦੀ ਕੀਤੀ ਜੀ, ਉਹਦੇ ਬਹੁਤ ਨੈਗੇਟਿਵ ਪ੍ਰਭਾਵ ਪਏ, ਬਿਲਕੁਲ, ਪਰ ਪਿੱਛੇ ਨਹੀਂ ਹਟਿਆ ਜੀ। GDP ਅਜੇ ਤੱਕ ਸਮਝ ਨਹੀਂ ਲੱਗ ਰਹੀ, ਬਿਲਕੁਲ, ਅਜੇ ਤੱਕ ਨਹੀਂ ਲੋਕਾਂ ਨੂੰ, ਨਾ ਵਪਾਰੀਆਂ ਨੂੰ ਪਤਾ ਲੱਗ ਰਿਹਾ, ਨਾ ਲੋਕਾਂ ਨੂੰ ਪਤਾ ਲੱਗ ਰਿਹਾ ਵੀ ਇਹ ਹੈ ਕੀ। ਇਦਾਂ ਦੇ ਬਹੁਤ ਸਾਰੇ ਫੈਸਲੇ ਲਏ ਗਏ ਕੇਂਦਰ ਸਰਕਾਰ ਵੱਲੋਂ ਜਿਹਦੇ ਜਿਹੜੇ ਸਿੱਟੇ ਆ ਉਹ ਆਮ ਲੋਕਾਂ ਨੂੰ ਭੁਗਤਣੇ ਪਏ ਤੇ ਅਜੇ ਤੱਕ ਭੁਗਤਣੇ ਪੈ ਰਹੇ ਤੇ ਇਹਨਾਂ ਨੇ ਸਟੈਪ ਡਾਊਨ ਕੀਤਾ ਹੀ ਨਹੀਂ। ਬਿਲਕੁਲ, ਕਿਸੇ ਵੀ ਗੱਲ ਦੇ ਉੱਤੇ ਸਟੈਪ ਡਾਊਨ ਕੀਤਾ ਹੀ ਨਹੀਂ। ਜੀ। ਹੁਣ ਤੁਸੀਂ 300 ਧਾਰਾ 370 ਦੀ ਗੱਲ ਕਰ ਲਓ, 1 ਸਾਲ ਹੋ ਗਿਆ ਅਗਸਤ ਮਹੀਨੇ ਦੇ ਵਿੱਚ, 1 ਸਾਲ ਦੇ ਵਿੱਚ ਕੀ ਉੱਥੇ ਬਦਲ ਗਿਆ? ਜਿਹੜੀਆਂ ਸਕੀਮਸ ਲੈ ਕੇ ਗਈਆਂ, ਕੀ ਉੱਥੇ ਸਕੀਮ ਉੱਥੇ ਲਾਗੂ ਹੋਈਆਂ? ਪਰ ਉਹ ਹੈ ਹੀ ਨਹੀਂ। ਫਿਰ ਨਾਗਰਿਕਤਾ ਕਾਨੂੰਨ ਦੀ ਗੱਲ ਕਰ ਲਓ, ਕਿੰਨਾ ਜ਼ਿਆਦਾ ਵਿਰੋਧ ਹੋਇਆ। ਨਾਗਰਿਕਤਾ ਕਾਨੂੰਨ ਦਾ ਤਾਂ ਬਹੁਤ ਜ਼ਿਆਦਾ ਵਿਰੋਧ ਹੋਇਆ ਸੀ, ਬਿਲਕੁਲ, ਸਾਰੇ ਇੰਡੀਆ ਲੈਵਲ ਤੇ। ਇਹ ਜਿਹੜੇ ਬਿੱਲ ਆ ਦਲਜੀਤ ਜੀ, ਆਪਾਂ ਗੱਲ ਵੀ ਕੀਤੀ ਸੀ ਕਿ ਰਾਜ ਸਭਾ 'ਚ ਕਿੱਦਾਂ ਧੱਕਾ ਕਰਕੇ ਕਿੱਦਾਂ ਜਿਹੜਾ TV ਤੇ ਲਾਈਵ ਆਉਂਦਾ ਉਹਦਾ ਮਿਊਟ ਕੀਤਾ ਗਿਆ, ਬੰਦ ਕੀਤਾ ਗਿਆ ਪ੍ਰਸਾਰਣ ਕਿੰਨੀ ਵਾਰ ਜਿਹੜੇ ਵਿਰੋਧੀ ਪਾਰਟੀਆਂ ਵੱਲੋਂ ਜਿਹੜਾ ਵਿਰੋਧ ਵੀ ਕੀਤਾ ਗਿਆ, ਪਰ ਫਿਰ ਵੀ ਉਹ ਬਿੱਲ ਧੱਕੇ ਨਾਲ ਪਾਸ ਕੀਤੇ ਗਏ। ਬਿਲਕੁਲ, ਇਸ ਕਰਕੇ ਜ਼ਰੂਰਤ ਇਸ ਵੇਲੇ ਇਹੀ ਆ ਜੋ ਮੈਨੂੰ ਲੱਗਦਾ ਕਿ ਜੇ ਇੱਕ ਵਧੀਆ ਸਰਕਾਰ ਅਗਲੀ ਆਵੇ, ਜਿਹੜੀ ਕਿ ਕਿਸਾਨ ਆਪਣੀ ਚੁਣਨ, ਹਿਤੈਸ਼ੀ ਆਪਣੀ ਚੁਣਨ, ਫਿਰ ਇਹ ਪਾਰਲੀਮੈਂਟ ਦੇ ਵਿੱਚ ਕਾਨੂੰਨ ਇਹ ਫਾਈਨਲ ਨਹੀਂ ਹੁੰਦੇ। ਜੇ ਇਹ ਕਾਨੂੰਨ ਬਦਲ ਸਕਦੇ ਆ, ਅਗਲੀਆਂ ਸਰਕਾਰਾਂ ਆ ਕੇ ਵੀ ਕਾਨੂੰਨ ਬਦਲ ਸਕਦੀਆਂ। ਪਰ ਉਹਦੇ ਵਿੱਚ ਤਾਂ ਦਲਜੀਤ ਜੀ ਬਹੁਤ 2024 ਤੱਕ ਦਾ ਸਮਾਂ, ਤੇ ਉਹਦੇ ਤੱਕ ਤਾਂ ਮੇਰੇ ਖਿਆਲ ਜੇ ਕਾਨੂੰਨ ਲਾਗੂ ਹੋ ਗਏ, ਜੇ ਪਾਈਪਲਾਈਨ 'ਚ ਆ ਗਏ, ਤਾਂ ਉਦੋਂ ਤੱਕ ਤਾਂ ਮੇਰੇ ਖਿਆਲ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਊਗਾ। ਨਹੀਂ, ਨੁਕਸਾਨ ਤਾਂ ਹੁਣ ਹੈ ਹੀ ਹੈ, ਨੁਕਸਾਨ ਤਾਂ ਹੋ ਹੀ ਰਿਹਾ, ਬਿਲਕੁਲ, ਅਨਲੈਸ ਕਿ ਕਿਉਂਕਿ ਇੱਕ ਇਹ ਵੀ ਸਾਨੂੰ ਮੰਨਣਾ ਪੈਣਾ ਕਿ ਕਿਸਾਨ ਜਥੇਬੰਦੀਆਂ ਭਾਵੇਂ ਇਕੱਠੀਆਂ ਲੱਗ ਰਹੀਆਂ ਜੀ, ਪਰ ਜਿਸ ਤਰੀਕੇ ਦੇ ਨਾਲ ਇੱਕ ਨੂੰ ਤੋੜਿਆ ਜਾ ਰਿਹਾ ਜੀ, ਇਹ ਮੈਨੂੰ ਲੱਗਦਾ ਨਹੀਂ ਕਿ ਬਹੁਤਾ ਸਮਾਂ ਇਹਨਾਂ ਦਾ ਕੰਮ ਚੱਲਣਾ। ਆਪਾਂ ਇਹਦੇ ਤੇ ਵੀ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਦਲਜੀਤ ਜੀ ਤੁਸੀਂ 5 ਨਵੰਬਰ ਦੀ ਗੱਲ ਕੀਤੀ, ਪਰ ਜਦੋਂ ਦਾ ਇਹ ਬਿੱਲ ਆਏ ਤਾਂ ਉਦੋਂ ਦਾ ਕਿਹਾ ਜਾ ਰਿਹਾ ਕਿ ਇਸ ਬਿੱਲ ਦਾ ਸਭ ਤੋਂ ਜ਼ਿਆਦਾ ਮਾਰੂ ਪ੍ਰਭਾਵ ਜਿਹੜਾ ਪੰਜਾਬ, ਹਰਿਆਣਾ ਜਾਂ ਕੁਛ ਕੁ ਜਿਹੜਾ ਰਾਜਸਥਾਨ ਦਾ ਹਿੱਸਾ ਆ ਉਹਦੇ ਤੇ ਪਊਗਾ, ਕਿਉਂਕਿ ਜ਼ਿਆਦਾਤਰ ਕਿਸਾਨੀ ਇੱਥੇ ਵਸਦੀ। ਹੁਣ 5 ਨਵੰਬਰ ਨੂੰ ਪੂਰੇ ਦੇਸ਼ 'ਚ ਬੰਦ ਦਾ ਸੱਦਾ ਦਿੱਤਾ ਗਿਆ, ਤੁਹਾਨੂੰ ਲੱਗਦਾ ਕਿ ਬਾਕੀ ਜਿਹੜਾ ਪੂਰਾ ਦੇਸ਼ ਆ ਉਹ ਵੀ ਇਸ ਚੀਜ਼ ਦਾ ਹੰਗਾਰਾ ਜਾਂ ਕਿਸਾਨਾਂ ਦਾ ਸਾਥ ਦੇਊਗਾ? ਜਿਹੜੇ ਆ ਸਾਰੇ ਦੇਸ਼ ਦੇ ਵਿੱਚ ਹੀ ਤੰਗ ਆ, ਬਿਲਕੁਲ। ਇਹ ਤਾਂ ਇਹਨਾਂ ਬਿੱਲਾਂ ਦਾ ਵਿਰੋਧ ਇਸ ਕਰਕੇ ਜ਼ਿਆਦਾ ਹੋਇਆ ਕਿ ਮੇਨ ਸਾਨੂੰ ਤਾਂ ਇਹ ਆ ਕਿ ਜਿਹੜਾ ਮਿਨੀਮਮ ਪ੍ਰਾਈਸ ਆ ਜੀ, ਉਹਦੀ ਗੱਲ ਹੋ ਰਹੀ ਹੈ ਵੀ ਘੱਟੋ ਘੱਟ ਸਮਰਥਨ ਮੁੱਲ ਜਿਹੜਾ ਆ ਘੱਟੋ ਘੱਟ ਉਹ ਫਿਕਸ ਕੀਤਾ ਜਾਵੇ। ਇਹੀ ਮੰਗ ਆ ਮੇਨ ਕਿ ਉਹ ਤੁਸੀਂ ਫਿਕਸ ਕਰੋ ਕਿ ਇੰਨਾ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਆ, ਬਾਕੀ ਜੋ ਮਰਜ਼ੀ ਕਰ ਲਓ। ਕਿਸਾਨ ਤਾਂ ਖੁਸ਼ ਆ ਵੀ ਵਿੱਚੋਂ ਵਿਚੋਲੀਆ ਨਿਕਲ ਗਿਆ ਜੀ। ਸਰਕਾਰ ਇਹੀ ਕਹਿ ਰਹੀ ਹੈ ਦੀ ਪੋਜ਼ਿਟਿਵ ਚੀਜ਼ ਦੇ ਵਿੱਚ ਵੀ ਵਿਚੋਲੀਆ ਅਸੀਂ ਕੱਢ ਦਿੱਤਾ, ਸਾਡੀ ਮੰਗ ਸੀ। ਪਰ ਦਲਜੀਤ ਜੀ ਕਿਹਾ ਜਾ ਰਿਹਾ ਸਰਕਾਰ ਵੱਲੋਂ ਵੀ ਵਿਚੋਲੀਆ ਨਿਕਲ ਗਿਆ, ਪਰ ਵਿਚੋਲੀਆ ਜੇ ਆੜਤੀਆਂ ਨੂੰ ਕੱਢਿਆ ਤਾਂ ਬਹੁਤ ਸਾਰੇ ਜਿਹੜੇ ਕਾਰਪੋਰੇਟ ਘਰਾਣੇ ਉਹ ਵਿੱਚ ਜਿਹੜੇ ਵਾਰਡ ਦਿੱਤੇ ਗਏ ਉਹ ਹੋਰ ਵੀ ਮਾਰੂ ਆ। ਹਾਂ, ਇਸੇ ਕਰਕੇ ਕਿ ਉਹ ਜਿਹੜੇ ਸਮਰਥਨ ਮੁੱਲ ਨਾ ਮਿਲਣ ਕਰਕੇ ਉਹ ਜਿਹੜਾ ਮਾਰੂ ਆ, ਇਸ ਕਰਕੇ ਹੋਇਆ ਆ, ਹੋ ਨਹੀਂ। ਪਰ ਹੋਰ ਜਿਹੜੀਆਂ ਸਟੇਟ ਦੇ ਵਿੱਚ ਵੀ ਤੁਸੀਂ ਦੇਖੋ, ਮਹਾਰਾਸ਼ਟਰ ਦਾ ਕਿਸਾਨ ਬਹੁਤ ਦੁਖੀ ਆ ਜੀ। ਜੇ ਤੁਸੀਂ ਖੁਦਕੁਸ਼ੀ ਰੇਟ ਕੱਢ ਕੇ ਦੇਖੋ ਇੰਡੀਆ ਦਾ, ਸਭ ਤੋਂ ਜ਼ਿਆਦਾ ਖੁਦਕੁਸ਼ੀਆਂ ਮਹਾਰਾਸ਼ਟਰ ਦੇ ਵਿੱਚ ਹੁੰਦੀਆਂ। ਸੋਕੇ ਤੋਂ ਉੱਥੇ ਪੀੜਤ ਹੁੰਦੇ ਆ, ਜਦੋਂ ਹੜ੍ਹ ਆ ਜਾਂਦੇ ਆ ਤਾਂ ਹੜ੍ਹ ਹੀ ਬਹੁਤ ਜ਼ਿਆਦਾ ਆ। ਬਿਹਾਰ ਦੇ ਵਿੱਚ ਕਿੰਨੇ ਹੜ੍ਹ ਦੇ ਨਾਲ ਨੁਕਸਾਨ ਹੁੰਦਾ ਕਿਸਾਨਾਂ ਦਾ, ਕੋਈ ਜ਼ਿਆਦਾ ਪੈਕੇਜ ਨਹੀਂ ਉਹਨਾਂ ਨੂੰ ਦਿੱਤਾ ਜਾਂਦਾ। ਪੱਛਮੀ ਬੰਗਾਲ ਦੇ ਵਿੱਚ ਕਿੰਨਾ ਜ਼ਿਆਦਾ ਨੁਕਸਾਨ ਹੁੰਦਾ। ਉੜੀਸਾ ਦਾ ਕਿਸਾਨ ਤੁਸੀਂ ਕੱਢ ਕੇ ਦੇਖ ਲਓ, ਮੱਧ ਪ੍ਰਦੇਸ਼ ਦਾ ਕੱਢ ਕੇ ਦੇਖ ਲਓ, ਆ ਜਿਹੜਾ ਯੂਪੀ ਆ ਇਹਦਾ ਔਰਲਾ ਪਾਸਾ ਹੀ ਜਿਹੜਾ ਵਧੀਆ ਆ, ਬਾਕੀ ਦਾ ਜਿਹੜਾ ਕੱਢ ਕੇ ਤੁਸੀਂ ਦੇਖ ਲਓ। ਕਹਿਣ ਦਾ ਮਤਲਬ ਕੀ ਆ ਕਿ ਤੁਸੀਂ ਸਾਰੇ ਇੰਡੀਆ ਲੈਵਲ ਦੇ ਉੱਤੇ ਦੇਖ ਲਓ, ਕਿਸਾਨ ਕਿਤੇ ਵੀ ਖੁਸ਼ ਨਹੀਂ ਜੀ। ਪਰ ਉਹਨਾਂ ਦੀ ਡਿਵੀਜ਼ਨ ਇੱਦਾਂ ਕਰ ਦਿੱਤੀ ਆ ਵੀ ਕਿਉਂਕਿ ਹਰ ਇੱਕ ਦੀ ਫਸਲ, ਹਰ ਇੱਕ ਦਾ ਡਿਪੈਂਡ ਜਿਹੜਾ ਉਹ ਡਿਫਰੈਂਟ ਚੀਜ਼ ਦੇ ਉੱਤੇ ਕਰਦਾ ਜੀ। ਹੋਣਾ ਤਾਂ ਇਹ ਚਾਹੀਦਾ ਸੀ ਕਿ ਕਿਸਾਨੀ ਦੇ ਲਈ ਵੱਖਰਾ ਜਾਂ ਜਿਹੜਾ ਸਮਰਥਨ ਮੁੱਲ ਦੇ ਦਿੱਤਾ ਜਾਂਦਾ, ਉਹ ਕਿਹਾ ਜਾਂਦਾ, ਪਰ ਉਹਨਾਂ ਨੂੰ ਵੱਖਰੇ ਢੰਗ ਦੇ ਨਾਲ ਟਰੀਟ ਕੀਤਾ ਜਾਂਦਾ। ਕੁਛ ਜਿਹੜੀਆਂ ਸਟੇਟ ਸਰਕਾਰਾਂ ਆ ਉਹ ਆਪਣੇ ਲੈਵਲ ਦੇ ਉੱਤੇ ਕੁਛ ਕਰ ਦਿੰਦੀਆਂ ਆ, ਅਦਰਵਾਈਜ਼ ਸਾਰੇ ਜਿਹੜੇ ਕਿਸਾਨ ਆ ਉਹ ਨਾ ਖੁਸ਼ ਹੀ ਆ। ਜੇ ਇਹਨੂੰ ਵੱਡੇ ਲੈਵਲ ਦੇ ਉੱਤੇ ਹੁੰਗਾਰਾ ਮਿਲਦਾ
ਤੇ ਨੋ ਡਾਊਟ ਕਿ ਸਰਕਾਰ ਹੋ ਸਕਦਾ ਕਿ ਉਹਦੇ ਉੱਤੇ ਪ੍ਰੈਸ਼ਰ ਬਣੇ ਜੀ। ਪਰ ਜਿੱਦਾਂ ਦਲਜੀਤ ਜੀ ਹੁਣ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਸੰਘਰਸ਼ ਹੋਰ ਵੀ ਤਿੱਖਾ ਚੱਲੂਗਾ ਤੇ ਇਹ ਜਿਸ ਤਰੀਕੇ ਨਾਲ ਜਿਹੜੀ ਸਰਕਾਰ ਆਪਣੇ ਕਦਮ ਤੇ ਬੇਜਿੱਦ ਆ ਉਹ ਸੁਣਨ ਨੂੰ ਤਿਆਰ ਨਹੀਂ ਤੇ ਇਹ ਆ ਕਿ ਇਹ ਜਿਹੜਾ ਸੰਘਰਸ਼ ਹੈ ਲੰਮਾ ਵੀ ਕਾਫੀ ਹੋਣ ਵਾਲਾ। ਪਰ ਉੱਥੇ ਜਦੋਂ ਆਪਾਂ ਅੱਗੇ ਵੀ ਗੱਲ ਕੀਤੀ ਕਿ ਜਦੋਂ ਇਹ ਸੰਘਰਸ਼ ਤੁਰਿਆ ਸੀ ਉਦੋਂ ਇੱਕ ਗੱਲ ਚੰਗੀ ਸੀ, ਭਾਵੇਂ ਉਹ ਲੋਕਾਂ ਦੇ ਪ੍ਰੈਸ਼ਰ ਹੇਠ ਹੋਇਆ ਜਾਂ ਕਿੱਦਾਂ ਹੋਇਆ, ਪਰ ਉਹ ਜਿਹੜੀਆਂ ਜਥੇਬੰਦੀਆਂ ਸੀ 30 31 ਜਿੰਨੀਆਂ ਵੀ ਜਥੇਬੰਦੀਆਂ ਉਹ ਸਾਰੀਆਂ ਇਕੱਠੀਆਂ ਰਲ ਕੇ ਸੀ। ਹੁਣ 30 ਚੋਂ 31 ਚੋਂ ਪਹਿਲੋਂ ਇੱਕ ਨਿਕਲੀ ਲੱਖੋਵਾਲ ਹੋਣਾ ਵਾਲੀ ਨਿਕਲੀ, ਹੁਣ ਇੱਕ ਹੋਰ ਨਿਕਲੀ 29 ਜਥੇਬੰਦੀਆਂ ਨੂੰ ਸੱਦਾ ਆਇਆ ਤੇ ਹੁਣ ਉਗਰਾਹਾਂ ਵਾਲੀ ਦਾ ਵੀ ਜਿਹੜੇ ਸੋਰ ਇਹ ਜਿਹੜੇ ਸੋਰ ਹੁਣ ਬਦਲਦੇ ਜਾ ਰਹੇ ਜਥੇਬੰਦੀਆਂ ਦੇ, ਤਾਂ ਇਹ ਤਾਂ ਯਕੀਨਨ ਜਿਹੜਾ ਸੰਘਰਸ਼ ਲਈ ਖਤਰਾ ਆ। ਤੁਸੀਂ ਕਿਦਾਂ ਦੇਖਦੇ ਹੋ? ਨਹੀਂ, ਖਤਰਾ ਨਹੀਂ ਹੈਗਾ। ਅਸਲ ਦੇ ਵਿੱਚ ਕੀ ਆ ਕਿ ਮਤਭੇਦ ਹੁੰਦੇ ਆ ਜਦੋਂ ਇੰਨੀਆਂ ਜਥੇਬੰਦੀਆਂ ਇਕੱਠੀਆਂ ਆ ਜੀ, ਉਹਨਾਂ ਦੇ ਵਿੱਚ ਅਕਸਰ ਹੀ ਇਹ ਹੋ ਜਾਂਦਾ, ਹਰ ਇੱਕ ਲੀਡਰ ਹਰ ਇੱਕ ਦਾ ਆਪਣਾ ਆਪਣਾ ਹੈ ਜੀ, ਉਹ ਫਿਰ ਉਹਨਾਂ ਦਾ ਆਪਣਾ ਇੱਕ ਸਟਾਈਲ ਹੁੰਦਾ, ਉਹ ਕੀ ਚਾਹੁੰਦੇ ਆ ਉਹ ਫਿਰ ਚਾਹੁੰਦਾ ਹੈ ਵੀ ਮੇਰੀ ਗੱਲ ਜਿਹੜੀ ਆ ਮੰਨੀ ਜਾਵੇ। ਜਦ ਕਿ ਪਹਿਲਾਂ ਜਿਹੜੀਆਂ ਜਥੇਬੰਦੀਆਂ ਜਦੋਂ ਇਹਨੇ ਇਕੱਠੇ ਹੋਏ ਆ ਉਦੋਂ ਇਹ ਕਿਹਾ ਸੀ ਵੀ ਆਪਾਂ ਮੀਟਿੰਗ ਕਰਿਆ ਕਰਾਂਗੇ, ਮੀਟਿੰਗ ਦੇ ਵਿੱਚ ਹੀ ਐਲਾਨ ਕਰਿਆ ਕਰਾਂਗੇ, ਆਪਾਂ ਫਿਰ ਸਲਾਹ ਕਰਕੇ ਕੋਈ ਵੀ ਸਟੈਪ ਚੱਕਣਾ ਆ ਜਿਹੜਾ ਮੈਜੋਰਟੀ ਕਹੂੰਗੀ ਉਧਰ ਨੂੰ ਹੋਣਾ ਜੀ। ਹੁਣ ਲੱਖੋਵਾਲ ਗਰੁੱਪ ਇਕੱਲਾ ਹੀ ਚਲੇ ਗਿਆ, ਜਦ ਕਿ ਪਹਿਲਾਂ ਗਿਆ ਸੀ ਇਕੱਠੇ ਹੋਣ ਦਾ ਇਹੀ ਰੱਖਿਆ ਗਿਆ ਸੀ ਕਿ ਆਪਾਂ ਇਕੱਠੇ ਹੋ ਕੇ ਗੱਲ ਕਰਨੀ ਆ। ਉਹਨੇ ਪੁੱਛਿਆ ਨਹੀਂ, ਸਿੱਧਾ ਸੁਪਰੀਮ ਕੋਰਟ ਵਿੱਚ ਚਲੇ ਗਿਆ। ਉਦੋਂ ਹੀ ਕਿਹਾ ਗਿਆ ਕਿ ਕੰਮੇ ਅਕਾਲੀ ਦਲ ਨੇ ਕਰਵਾਇਆ ਜੀ, ਫਿਰ ਇਹਨਾਂ ਨੇ ਉਹਨੂੰ ਬਾਹਰ ਹੀ ਕੱਢ ਦਿੱਤਾ, ਉਹਨੂੰ ਸੱਦਣਾ ਹੀ ਬੰਦ ਕਰਤਾ। ਈਵਨ ਕਿ ਉਹਨੂੰ ਸੱਦਾ ਪੱਤਰ ਐਤਕੀ ਆਇਆ ਵੀ ਨਹੀਂ ਸੀ। ਹੁਣ ਆ ਗੁਰਾਹਾਂ ਗਰੁੱਪ ਨੇ ਚਾਹੀਦਾ ਤਾਂ ਇਹ ਸੀ ਕਿ ਸਲਾਹ ਕਰਦੇ, ਜਦੋਂ ਬਾਕੀ 29 ਜਥੇਬੰਦੀਆਂ ਕਹਿ ਰਹੀਆਂ ਕਿ ਅਸੀਂ ਰੇਲਵੇ ਤੋਂ ਨਹੀਂ ਚੱਕਣੇ, ਇਹਨਾਂ ਨੂੰ ਚੱਕਣਾ ਨਹੀਂ ਚਾਹੀਦਾ ਸੀ। ਹੁਣ ਵੀ ਕੁਛ ਨਹੀਂ ਵਿਗੜਿਆ। ਹੁਣ ਰਿਪੋਰਟਾਂ ਇਹ ਆ ਰਹੀਆਂ ਕਿ ਗੁਰਾਹਾਂ ਗਰੁੱਪ ਵਾਲੇ ਇਹ ਕਹਿੰਦੇ ਕਿ ਅਸੀਂ ਰੇਲਵੇ ਲਾਈਨਾਂ ਤੋਂ ਚੁੱਕ ਕੇ ਤੇ ਅਸੀਂ ਬੀਜੇਪੀ ਲੀਡਰਾਂ ਦੇ ਘਰਾਂ ਦੇ ਬਾਹਰ ਲਾ ਰਹੇ ਹਾਂ। ਨਹੀਂ, ਫਿਰ ਉਹਨਾਂ ਕੀ ਹੋਏਗਾ ਜੀ? ਹੁਣ ਉਹਦੇ ਨਾਲ ਤੁਸੀਂ ਅਸ਼ਵਨੀ ਸ਼ਰਮਾ ਦੇ ਉੱਤੇ ਦੇਖਿਆ ਕਿ ਹਮਲਾ ਹੋ ਗਿਆ, ਭਾਵੇਂ ਕਿ ਕਿਸੇ ਸ਼ਰਾਰਤੀ ਅਨਸਰਾਂ ਨੇ ਕਰ ਦਿੱਤਾ ਜੀ, ਪਰ ਉਹਦੇ ਨਾਲ ਹੁਣ ਉਹਨੂੰ ਬਾਈ ਸਿਕਿਉਰਿਟੀ ਮਿਲ ਗਈ ਅਸ਼ਵਨੀ ਸ਼ਰਮਾ ਨੂੰ। ਤੇ ਉਹਦੇ ਨਾਲ ਇਸ ਸੰਘਰਸ਼ ਨੂੰ ਵੀ ਬਦਨਾਮੀ ਜਿਹੜਾ ਕਿਸੇ ਨਾ ਕਿਸੇ ਤਰੀਕੇ ਬਦਨਾਮ ਕਰਨ ਦਾ ਉਹ ਮਨਸ਼ਾ ਨਾਲ ਉਹ ਕੀਤਾ ਗਿਆ। ਦੇਖੋ, ਨਰਿੰਦਰ ਮੋਦੀ ਤੇ ਹੋਰ ਜਿੰਨਾ ਵੀ ਕੈਬਨਿਟ ਆ ਉਹ ਸਾਰੇ ਦੇਖ ਰਹੇ ਆ ਕਿ ਕਿਹੜਾ ਇਸ ਵੇਲੇ ਜ਼ਿਆਦਾ ਕੰਮ ਕਰ ਰਿਹਾ ਜੀ। ਉਹਨਾਂ ਨੇ ਇਹ ਖਾਸੀਅਤ ਆ ਭਾਜਪਾ ਦੀ ਕਿ ਜਿਹੜਾ ਬੰਦਾ ਮਾੜੇ ਟਾਈਮ ਦੇ ਵਿੱਚ ਵਧੀਆ ਕੰਮ ਕਰਦਾ ਹੈ ਜਾਂ ਸੰਘਰਸ਼ ਸਹਿੰਦਾ, ਉਹਨੂੰ ਬਹੁਤ ਵੱਡਾ ਅਹੁਦੇ ਦਿੱਤੇ ਜਾਂਦੇ ਆ। ਹੁਣ ਤੁਸੀਂ ਦੇਖੋ ਵੀ ਉਹਨੂੰ ਬਾਈ ਸਿਕਿਉਰਿਟੀ ਦੇ ਦਿੱਤੀ ਗਈ ਆ। ਅਸ਼ਵਨੀ ਸ਼ਰਮਾ ਇੱਕਦਮ ਇਹ ਵੱਡੇ ਕੱਦ ਦਾ ਆਗੂ ਬਣ ਗਿਆ ਇਸ ਹਮਲੇ ਦੇ ਨਾਲ, ਪਰ ਦੂਜੇ ਪਾਸੇ ਕਿਸਾਨਾਂ ਦੇ ਉੱਤੇ ਆਰੋਪ ਲੱਗਣੇ ਸ਼ੁਰੂ ਹੋ ਗਏ। ਹੁਣ ਕਿਸਾਨ ਤਾਂ ਜਿਹੜੇ ਆ ਉਹ ਤਾਂ ਚੁੱਪਚਾਪ ਵਿਚਾਰੇ ਉੱਥੇ ਬੈਠੇ ਆ, ਉਹਨਾਂ ਦਾ ਤਾਂ ਕੋਈ ਲੈਣ ਦੇਣ ਹੋ ਸਕਦਾ, ਉਹਨਾਂ ਦਾ ਕੋਈ ਲੈਣ ਦੇਣ ਹੀ ਹੈ ਨਹੀਂ। ਕਿਸੇ ਜਥੇਬੰਦੀ ਦਾ ਵੀ ਹੋ ਸਕਦਾ ਲੈਣ ਦੇਣ ਹੈ ਨਹੀਂ, ਉਹ ਕੋਈ ਭਾਵਕ ਹੋਇਆ ਜਾਂ ਕੁਝ ਹੋ ਸਕਦਾ ਇਹਦੇ ਪਿੱਛੇ ਕੋਈ ਹੋਰ ਸਾਜ਼ਿਸ਼ ਹੋਵੇ। ਕਈ ਵਾਰੀ ਆਪੇ ਹੀ ਕਰਵਾ ਲਿਆ ਜਾਂਦਾ ਜਾਂ ਜਿੱਦਾਂ ਆਪਾਂ ਗੱਲ ਕਰਦੇ ਸੀ ਕਿ ਸਰਕਾਰਾਂ ਵੀ ਬਹੁਤ ਤਿਕੜਮਬਾਜ਼ੀਆਂ ਲੜਾਉਂਦੀਆਂ ਆ। ਅੱਗੇ ਵੀ ਜਿੰਨੇ ਵੀ ਪੰਜਾਬ ਸ਼ੁਰੂ ਤੋਂ ਸੰਘਰਸ਼ਾਂ ਚੋਂ ਲੰਘਦਾ ਆਇਆ ਤਾਂ ਜਦੋਂ ਜਿਸ ਤਰੀਕੇ ਨਾਲ ਸੰਘਰਸ਼ ਜ਼ੀਰੋ ਕੀਤੇ ਜਾਂਦੇ ਉਦੋਂ ਸਰਕਾਰਾਂ ਸਕੀਮਾਂ ਚੱਲਦੀਆਂ। ਬਿਲਕੁਲ, ਫਿਰ ਉਹਦੇ ਪਰ ਇਹ ਹੁੰਦਾ ਕਿ ਸੰਘਰਸ਼ ਦੇ ਉੱਤੇ ਫਰਕ ਜਿਹੜਾ ਆ ਪੈਂਦਾ ਆ। ਪਰ ਅਜੇ ਤੱਕ ਇਹ ਲੱਗਦਾ ਆ ਵੀ ਕਿਸਾਨ ਇਕੱਠੇ ਆ ਜੀ, ਜਥੇਬੰਦੀਆਂ ਵੀ ਇਕੱਠੀਆਂ ਆ। ਮੈਨੂੰ ਲੱਗਦਾ ਵੀ ਹੁਣ ਇਹ ਉਗਰਾਹਾਂ ਗਰੁੱਪ ਵੀ ਨਾਲ ਆਵੇਗਾ, ਕਿਉਂਕਿ ਕਈ ਵਾਰੀ ਕੀ ਮਤਭੇਦ ਹੁੰਦੇ ਹੀ ਆ, ਇਹ ਮਨੁੱਖੀ ਫਿਤਰਤ ਆ। ਇਹਨੂੰ ਆਪਾਂ ਇਹ ਨੈਗੇਟਿਵ ਨਾ ਲੈ ਕੇ ਚੱਲੀਏ ਕਿ ਇਹਦੇ ਨਾਲ ਕੋਈ ਮਾੜੀ ਗੱਲ ਆ। ਸਹੀ ਹੁੰਦਾ ਇਹ ਕਿ ਜਦੋਂ ਤੁਸੀਂ ਤੁਹਾਡੇ ਵਿਚਾਰ ਆ ਉਹ ਵੱਖਰੇ ਵੱਖਰੇ ਹੋ ਜਾਂਦੇ, ਸਾਨੂੰ ਰਿਸਪੈਕਟ ਕਰਨੀ ਚਾਹੀਦੀ ਆ। ਪਰ ਫਿਰ ਵੀ ਉਸ ਤੋਂ ਬਾਅਦ ਕਈ ਵਾਰ ਸਾਨੂੰ ਐਡਜਸਟਮੈਂਟ ਕਰਨੀ ਚਾਹੀਦੀ ਆ। ਜੇ ਤੁਸੀਂ 29 ਜਾਂ 30 ਬੰਦੇ ਹੈਗੇ, 30 ਉਹਨਾਂ ਦੇ ਵਿੱਚੋਂ ਇਹ ਆ ਕਿ ਜਿਹੜਾ ਮੈਜੋਰਟੀ ਆ, ਜਿੱਧਰ 16 ਬੰਦੇ ਕਹਿ ਦੇਣ ਉਧਰ ਸਾਨੂੰ ਗੱਲ ਜਿਹੜੀ ਆ ਮੰਨਣੀ ਪੈਣੀ ਆ। ਤਾਂ ਕਿਹਦੇ ਲਈ? ਜਿਹੜੀ ਕਿਸਾਨੀ ਦੇ ਲਈ। ਬਿਲਕੁਲ, ਮੈਂ ਇੱਥੇ ਬੇਨਤੀ ਕਰਦਾ ਜੀ ਕਿ ਅਸੀਂ ਕਿਸੇ ਤੇ ਉਂਗਲ ਨਹੀਂ ਚੱਕ ਰਹੇ। ਸਾਡੀ ਸਿਰਫ ਮੰਤਵ ਇੱਕੋ ਹੀ ਆ, ਬੇਨਤੀ ਇੱਕੋ ਹੀ ਆ ਕਿ ਇਹ ਸੰਘਰਸ਼ ਜਿਹੜਾ ਆ, ਇਹ ਮੰਤਵ, ਇਹ ਉਦੇਸ਼ ਬਹੁਤ ਵੱਡਾ ਆ। ਇਹ ਆਪਣੇ ਆਪਣੀਆਂ ਈਗੋਜ਼ ਆ ਜਾਂ ਆਪਣੇ ਮਫਾਦ ਆ, ਉਹਨਾਂ ਤੋਂ ਉੱਤੇ ਉੱਠ ਕੇ ਜਿਹੜੀਆਂ ਜਥੇਬੰਦੀਆਂ ਹੁਣ ਤੱਕ ਇਕੱਠੀਆਂ ਚੱਲਦੀਆਂ ਆ ਰਹੀਆਂ, ਇਹਨਾਂ ਨੂੰ ਇਕੱਠੇ ਰਹਿਣਾ ਚਾਹੀਦਾ। ਇਕੱਠੇ ਰਹਿਣਗੇ ਤੇ ਜਿਹੜੇ ਸੰਘਰਸ਼ ਨੂੰ ਇਹ ਬਹੁਤ ਅੱਗੇ ਲੈ ਕੇ ਆਏ ਆ, ਇਹਨਾਂ ਦੇ ਅਸੀਂ ਧੰਨਵਾਦੀ ਹਾਂ। ਇੱਦਾਂ ਹੀ ਅੱਗੇ ਲੈ ਕੇ ਜਾ ਸਕਦੇ ਜੇ ਇਕੱਠੇ ਰਹਿਣ ਤਾਂ। ਬਿਲਕੁਲ, ਇਹ ਹਰ ਇੱਕ ਕਿਸਾਨ ਦੀ ਮੰਗ ਹੈ ਬਿਲਕੁਲ ਕਿ ਜੇ ਇਕੱਠੇ ਰਹਿਣਗੇ, ਨੋ ਡਾਊਟ ਅਜੇ ਵੀ ਕੁਛ ਨਹੀਂ ਵਿਗੜਿਆ। ਗੁਰਾਹਾਂ ਗਰੁੱਪ ਵੀ ਉਹਨਾਂ ਦੇ ਦੇਖੋ ਮੰਨਣ ਦੇ, ਇਹ ਨਹੀਂ ਆਪਾਂ ਕਹਿ ਸਕਦੇ, ਉਹ ਬੜੇ ਸਿਆਣੇ ਲੋਕ ਨੇ, ਉਹ ਵੀ ਸ਼ੁਰੂ ਤੋਂ ਸੰਘਰਸ਼ ਕਰਦੇ ਆ ਰਹੇ ਆ। ਉਹਨਾਂ ਨੇ ਵੀ ਕਹਿਣ ਦਾ ਮਤਲਬ ਇਹੀ ਆ ਕਿ ਸਾਡੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਰੇਲਵੇ ਦੇ ਥਰੂ ਆਉਣੀਆਂ ਜੀ। ਹੁਣ ਤੁਸੀਂ ਦੇਖ ਲਓ ਕਿ ਪਿਆਜ਼ ਬਾਹਰੋਂ ਆਉਂਦਾ, ਸਾਡੀ ਨੈਸੈਸਿਟੀ ਆ। ਹੋਰ ਬਹੁਤ ਸਾਰੀਆਂ ਚੀਜ਼ਾਂ ਆ, ਸਾਨੂੰ ਲੂਣ ਬਾਹਰੋਂ ਮੰਗਵਾਉਣਾ ਪੈਂਦਾ, ਜਿਹੜੀਆਂ ਕਿ ਸਾਨੂੰ ਜ਼ਰੂਰਤਾਂ ਪੈਂਦੀਆਂ। ਬਿਲਕੁਲ, ਉਹਨਾਂ ਦਾ ਕਹਿਣਾ ਮੰਨਣਾ ਇਹ ਆ ਕਿ ਜੇ ਅਸੀਂ ਮਾਲ ਗੱਡੀਆਂ ਚਲਾ ਦਈਏ, ਟਰੈਕ ਤੋਂ ਇੱਧਰ ਹੋਈਏ, ਤਾਂ ਉਹਦੇ ਨਾਲ ਸਾਡਾ ਜਿਹੜਾ ਆ ਕੰਮ ਵੀ ਚੱਲਦਾ ਰਹੇ, ਸਾਡੀ ਲਾਈਫ ਆਮ ਲੋਕਾਂ ਨੂੰ ਉਹਦਾ ਜਿਹੜਾ ਖਾਮਿਆਜਾ ਆ ਉਹ ਭੁਗਤਣਾ ਨਾ ਪਵੇ। ਪਰ ਨਾਲ ਦੀ ਨਾਲ ਇਹ ਵੀ ਹੈਗਾ ਕਿ ਇੱਕੋ ਹੀ ਇਹੀ ਚੀਜ਼ ਹੈ ਜਿਹੜੀ ਪ੍ਰੈਸ਼ਰ ਬਣਾ ਰਹੀ ਹੈ ਸਰਕਾਰ ਦੇ ਉੱਤੇ।
ਤੇ ਇਸ ਕਰਕੇ ਉਹਦੇ ਦੋਨੇ ਪੱਖ ਆ। ਜੀ ਜੀ ਜੀ। ਜੇ ਆਪਾਂ ਕਹਿ ਦਈਏ ਕਿ ਗ੍ਰਾਹਕ ਗਰੁੱਪ ਨੇ ਕੋਈ ਕਿਸੇ ਦੇ ਪ੍ਰੈਸ਼ਰ ਵਿੱਚ ਜਾਂ ਉਹਨਾਂ ਨੇ ਕਿਸੇ ਨਾਲ ਸਮਝੌਤਾ ਕਰ ਲਿਆ, ਇਦਾਂ ਨਹੀਂ ਹੈਗਾ। ਅਸਲ ਵਿੱਚ ਉਹਨਾਂ ਦਾ ਦਲੀਲ ਵੱਖਰੀ ਆ, ਪਰ ਦੂਜੇ ਪਾਸੇ ਜਿਹੜੇ ਲੋਕ ਨੇ ਉਹ ਆਪਣੀ ਵੱਖਰੀ ਦਲੀਲ ਦੇ ਰਹੇ ਹੁੰਦੇ ਆ। ਹਰ ਚੀਜ਼ ਦੇ ਦੋ ਪੱਖ ਹੁੰਦੇ ਆ, ਸਿੱਕੇ ਦੇ ਜਿੱਦਾਂ ਕਹ ਲਓ ਦੋ ਪਹਿਲੂ। ਬਿਲਕੁਲ ਜੀ, ਬਿਲਕੁਲ ਦਲਜੀਤ ਜੀ। ਇੱਥੇ ਨਾਲ ਦੀ ਨਾਲ ਮੈਂ ਟਿੱਪਣੀਆਂ ਦੀ ਗੱਲ ਕਰਾਂ ਤਾਂ ਦਲਜੀਤ ਲੰਬਰਦਾਰ ਹੋਣੀ ਜਿਹੜੀ ਉਦੋਂ ਤੋਂ ਇੱਕ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਚੱਲਦੀ ਆ ਰਹੀ ਆ, ਉਹਦਾ ਨਾਅਰਾ ਦੇ ਰਹੇ ਆ। ਤੇ ਨਾਲ ਦੀ ਨਾਲ ਆਰਜੇ ਯੋਗੇਸ਼ ਗੁਰਨਾ ਹੋਣੀ ਤੇ ਮੇਜਰ ਹੇਅਰ ਹੋਣੀ ਜਿਹੜੇ ਆ ਉਹ ਪ੍ਰੋਗਰਾਮ ਨੂੰ ਪਸੰਦ ਕਰ ਰਹੇ। ਸੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਦੋਸਤੋ। ਇਹਦੇ ਨਾਲ ਦਲਜੀਤ ਜੀ ਮੈਂ ਬੀਜੇਪੀ ਦੀ ਗੱਲ ਕਰਨੀ ਚਾਹੂੰਗਾ। ਬੀਜੇਪੀ ਨੇ ਇੱਕ ਪਾਸੇ ਤਾਂ ਕਿਸਾਨ ਆਗੂਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਵੀ ਰਣਨੀਤੀ ਤਹਿਤ ਜਿਹੜੀਆਂ ਚਿੱਠੀਆਂ ਭੇਜੀਆਂ ਗਈਆਂ, ਉਹਦੇ ਨਾਲ ਨਾਲ ਉਹਦੇ ਪੈਰਲਲ ਇੱਕ ਬੀਜੇਪੀ ਦੀ ਦੂਸਰੀ ਰਣਨੀਤੀ ਵੀ ਚੱਲ ਰਹੀ ਆ। ਉਹ ਇਹ ਆ ਕਿ ਉਹਨਾਂ ਨੇ ਆਪਣੇ ਜਿਹੜੇ ਕੇਂਦਰੀ ਮੰਤਰੀ ਆ ਉਹਨਾਂ ਦੀ ਡਿਊਟੀ ਲਾਤੀ ਕਿ ਤੁਸੀਂ ਪੰਜਾਬ ਦੇ ਘਰ ਘਰ ਦੇ ਵਿੱਚ ਜਾਓ, ਆਮ ਲੋਕਾਂ ਨੂੰ ਮਿਲੋ, ਉਹਨਾਂ ਨੂੰ ਇਹ ਕਾਨੂੰਨ ਦੇ ਜਿਹੜੇ ਬਿੱਲ ਆ ਇਹਨਾਂ ਦੇ ਫਾਇਦੇ ਦੱਸੋ, ਫਾਇਦੇ ਗਿਣਾਓ ਕਿ ਉਹ ਕਿੱਦਾਂ ਉਹਨਾਂ ਲਈ ਫਾਇਦੇਮੰਦ ਹੈ। ਤੇ ਇਹਦੇ ਨਾਲ ਨਾਲ ਜਿਹੜੇ ਪੈਂਫਲੇਟ ਵੀ ਛਪਵਾਏ ਗਏ, ਇਹ ਜਿਹੜੀ ਸਾਰੀ ਰਣਨੀਤੀ ਆ, ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਬੀਜੇਪੀ? ਦੇਖੋ ਅੱਜ ਦੀ ਜਿਹੜੀ ਮੀਟਿੰਗ ਹੈ ਇਹਦੇ ਵਿੱਚ ਵੀ ਤਾਂ ਇਹੀ ਆ ਕਿ ਜਿਹੜਾ ਮੇਨ ਸਕੱਤਰ ਆ ਜੀ ਸੰਜੇ ਅਗਰਵਾਲ, ਉਹਨੇ ਜਾਂਦੇ ਕਿਸਾਨਾਂ ਨੂੰ ਇਹ ਦੱਸਣਾ, ਫਾਇਦੇ ਗਿਣਾਉਣੇ ਸ਼ੁਰੂ ਕਰ ਦਿੱਤੇ। ਜੀ 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 ਬਿਲਕੁਲ। ਜਦ ਕਿ ਹੋਣਾ ਤਾਂ ਇਹ ਚਾਹੀਦਾ ਸੀ ਵੀ ਉਹਨਾਂ ਦੀ ਗੱਲ ਸੁਣਦੇ ਜੀ, ਵੀ ਤੁਸੀਂ ਦੱਸੋ ਤੁਹਾਨੂੰ ਸਮੱਸਿਆ ਕਿੱਥੇ ਲੱਗਦੀ ਆ ਜੀ। ਉਲਟਾ ਉਹਨਾਂ ਨੂੰ ਤੁਸੀਂ ਕਾਪੀਆਂ ਦੇ ਕੇ ਇਹ ਕਹਿੰਦੇ ਆ ਵੀ ਆਹ ਦੇਖੋ ਜੀ, ਆਹ ਤੁਹਾਡੇ ਲਈ ਫਾਇਦਾ, ਆਹ ਤੁਹਾਡੇ ਲਈ ਫਾਇਦਾ, ਆਹ ਤੁਹਾਡੇ ਲਈ ਫਾਇਦਾ ਜੀ। ਅੱਗਿਓਂ ਜਥੇਬੰਦੀ ਜਿਹੜੇ 7 ਮੈਂਬਰੀ ਕਮੇਟੀ ਉਹਨਾਂ ਨੇ ਚੁਣੀ ਆ, ਉਹ ਵੀ ਬੰਦੇ ਰਿਸਰਚ ਕਰਕੇ ਗਏ ਹੋਣਗੇ ਘਰੋਂ। ਉਹਨਾਂ ਨੇ ਕਿਹਾ ਜੀ ਅਸੀਂ ਇਹ ਸਾਰਾ ਕੁਝ ਕੰਮ ਪੜਿਆ ਆ ਜੀ, ਤੁਸੀਂ ਅਸੀਂ ਇਸ ਬਿੱਲਾਂ ਦੇ ਨਾਲ ਸਹਿਮਤ ਜੀ। ਜਾਂ ਤੇ ਇਹਦਾ ਸਿੱਟਾ ਇਹ ਨਿਕਲਿਆ ਜਾ ਸਕਦਾ ਵੀ ਅਜੇ ਇਹਨੂੰ ਥੋੜਾ ਚਿਰ ਪੈਂਡਿੰਗ ਕਰੋ ਜੀ ਬਿੱਲਾਂ ਨੂੰ, ਇਸ ਤੋਂ ਬਾਅਦ ਫੇਰ ਇਹਨਾਂ ਨੂੰ ਦੇਖੋ ਕੁਝ ਗੱਲਾਂ ਜਿਹੜੀਆਂ ਕਿਸਾਨਾਂ ਦੇ ਅਗੇਂਸਟ ਆ ਉਹਦੀ ਸੋਧ ਕੀਤੀ ਜਾਵੇ। ਬਿਲਕੁਲ। ਕੁਛ ਮਫਾਦ ਜਿਹੜਾ ਗਵਲਾ ਰਸਤਾ ਅਖਤਿਆਰ ਕਰ ਲਿਆ ਜਾਵੇ, ਜੇ ਕਿ ਸਰਕਾਰਾਂ ਨੂੰ ਵੀ ਘਾਟਾ ਨਾ ਪਵੇ ਤੇ ਕਿਸਾਨਾਂ ਨੂੰ ਵੀ ਘਾਟਾ ਨਾ ਪਵੇ। ਇੱਦਾਂ ਹੀ ਗੱਲਬਾਤ ਚੱਲਦੀ ਹੁੰਦੀ ਹੈ, ਥੋੜਾ ਜਿਹਾ ਮੈਂ ਥੱਲੇ ਨੂੰ ਲਫਾਂ ਤੇ ਥੋੜਾ ਜਿਹਾ ਦੂਜੀ ਧਿਰ ਜੀ। ਹੁਣ ਉਹ ਜਦੋਂ ਇੱਕ ਪਾਸੇ ਕਿਹਾ ਜਾ ਰਿਹਾ ਕਿ ਆਹ ਤੁਸੀਂ ਦੇਖੋ, ਉਹਨਾਂ ਦਾ ਹੁਣ ਤੱਕ ਹੀ ਇਹ ਰਿਹਾ ਆ, ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਤੋਂ, ਹਰਸਿਮਰਤ ਬਾਦਲ ਤੋਂ, ਸੁਖਬੀਰ ਬਾਦਲ ਹੋਣਾ ਤੋਂ ਉਹਨਾਂ ਦੇ ਫਾਇਦੇ ਹੀ ਗਿਣਾਉਂਦੇ ਰਹੇ ਆ। ਉਹ ਇਸੇ ਕਰਕੇ ਜਦੋਂ ਉਹਨਾਂ ਦੀ ਉਹ ਸਕੀਮ ਫੇਲ ਹੋਈ ਆ, ਹੁਣ ਇਹਨਾਂ ਨੇ ਫਿਰ ਹੰਸਰਾਜ ਹੰਸ ਨੂੰ ਭੇਜਿਆ। ਹੁਣ ਇਹਨਾਂ ਨੇ ਬਾਕੀ ਮੰਤਰੀਆਂ ਨੂੰ ਵੀ ਕਹਿ ਦਿੱਤਾ, ਭਾਜਪਾ ਆਗੂਆਂ ਨੂੰ ਵੀ ਕਹਿ ਦਿੱਤਾ ਵੀ ਤੁਸੀਂ ਲੋਕਾਂ ਤੱਕ ਜਾਓ, ਕਿ ਲੋਕਾਂ ਤੱਕ ਇਹ ਗੱਲ ਜਿਹੜੀ ਆ ਪਹੁੰਚੀ ਨਹੀਂ। ਪਰ ਸ਼ਾਇਦ ਜਥੇਬੰਦੀਆਂ ਦੀ ਇਹ ਜ਼ਰੂਰ ਉਪਲਬਧੀ ਰਹੀ ਆ ਵੀ ਜਿਹੜਾ ਕੰਮ ਭਾਜਪਾ ਦੇ ਜਿਹੜੇ ਆਗੂ ਆ ਜਾਂ ਭਾਜਪਾ ਪਾਰਟੀ ਆ ਜਿਹੜੀ ਕਿ ਕਹੀ ਜਾਂਦੀ ਆ ਵੀ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਫੋਲੋਅਰ ਇਹਨਾਂ ਦੇ ਆ ਜੀ, ਇਸ ਕਮੇਟੀ ਦੇ ਮੈਂਬਰ ਆ ਬੀਜੇਪੀ ਦੇ, ਉਹਨਾਂ ਤੋਂ ਉਹ ਗੱਲ ਨਹੀਂ ਸਮਝਾ ਹੋਈ ਜਿਹੜੀ ਕਿ ਖੇਤੀਬਾੜੀ ਆਗੂ ਸਮਝਾ ਗਏ। ਇਹ ਵੀ ਇੱਕ ਜਥੇਬੰਦੀਆਂ ਦੀ ਪ੍ਰਾਪਤੀ ਹੈ ਬਿਲਕੁਲ, ਜਿਹੜੀ ਕਿ ਜਿਨ੍ਹਾਂ ਕੋਲ ਸਾਰੇ ਸਾਧਨ ਆ ਇਸ ਵੇਲੇ ਜੀ ਇੰਡੀਆ ਦੇ, ਉਹਨਾਂ ਤੋਂ ਆਮ ਲੋਕਾਂ ਨੂੰ ਗੱਲ ਨਹੀਂ ਸਮਝਾ ਹੋਈ। ਤੇ ਜਿਹੜੀਆਂ ਜਥੇਬੰਦੀਆਂ ਜਿਨ੍ਹਾਂ ਕੋਲ ਹੈ ਹੀ ਕੁਛ ਨਹੀਂ, ਜਿਹੜੇ ਸਿਰਫ ਇੱਕ ਡੰਡੇ ਦੇ ਵਿੱਚ ਜਿੱਦਾਂ ਕਹ ਲਓ ਝੰਡਾ ਹੀ ਆ ਉਹਨਾਂ ਦੇ ਕੋਲ, ਹੋਰ ਕੋਈ ਚੀਜ਼ ਨਹੀਂ। ਕਿਉਂਕਿ ਦਲਜੀਤ ਜੀ ਜਿਹੜੀਆਂ ਪਾਰਟੀਆਂ ਉਹ ਰਾਜਨੀਤੀ ਕਰਦੀਆਂ ਤੇ ਜਿਹੜੀਆਂ ਜਥੇਬੰਦੀਆਂ ਉਹ ਆਪ ਬੀਤੀ ਸੁਣਾ ਰਹੀਆਂ ਕਿ ਸਾਡੇ ਤੇ ਹੋ ਕੀ ਰਿਹਾ ਹੈ। ਬਿਲਕੁਲ। ਪਰ ਇਹ ਵੀ ਹੈ ਕਿ ਲੋਕਾਂ ਤੱਕ ਉਹ ਸੰਦੇਸ਼ ਪਹੁੰਚਿਆ ਹੈ ਬਿਲਕੁਲ, ਤੇ ਜਿਹਨੂੰ ਸਮਝਾਉਣ ਦੇ ਲਈ ਉਹ ਬੀਜੇਪੀ ਦੀ ਤਾਂ ਗੱਲਾਂ ਹੀ ਸੁਣਨ ਨੂੰ ਤਿਆਰ ਨਹੀਂ ਹੈਗੇ। ਜਿਹੜੀ ਕੋਈ ਗੱਲ ਹੱਕ ਦੇ ਵਿੱਚ ਕਰਦਾ ਹੀ ਆ, ਬਿੱਲ ਦੇ ਹੱਕ ਵਿੱਚ ਬੋਲਦਾ, ਕੋਈ ਵੀ ਲੋਕ ਸੁਣਨਾ ਹੀ ਨਹੀਂ ਚਾਹੁੰਦੇ ਅੱਗੇ ਜੀ। ਤੇ ਇਹ ਸ਼ਾਇਦ ਉਪਲਬਧੀ ਹੈ ਜਥੇਬੰਦੀਆਂ ਦੀ ਜੀ। ਬਿਲਕੁਲ। ਸੋ ਪਰ ਦਲਜੀਤ ਜੀ ਇੱਥੇ ਇੱਕ ਸਵਾਲ ਮੇਰਾ ਛੋਟਾ ਜਿਹਾ, ਉਹ ਵੀ ਇਹ ਦੱਸ ਦਿਓ ਕਿ ਤੁਹਾਨੂੰ ਲੱਗਦਾ ਹੁਣ ਜਿਸ ਤਰੀਕੇ ਨਾਲ ਬਾਈਕਾਟ ਕੀਤਾ ਗਿਆ ਜਾਂ ਵਾਕਆਊਟ ਕੀਤਾ ਗਿਆ, ਸਰਕਾਰਾਂ ਗੱਲ ਨਹੀਂ ਸੁਣ ਰਹੀਆਂ, ਤੁਹਾਨੂੰ ਲੱਗਦਾ ਕਿ ਦੁਬਾਰਾ ਗੱਲ ਸ਼ੁਰੂ ਹੋਣ ਦੇ ਕੋਈ ਅਸਾਰ ਨੇ? ਜਾਂ ਗੱਲਬਾਤ ਸਰਕਾਰਾਂ ਤਾਂ ਚਾਹੁੰਦੀਆਂ ਹੁੰਦੀਆਂ, ਸਰਕਾਰਾਂ ਲਈ ਇਹ ਸਹੀ ਨਹੀਂ ਹੁੰਦਾ ਕਿ ਵਿਰੋਧ ਹੋਵੇ। ਇਹਦਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਇਫੈਕਟ ਜਿਹੜਾ ਆ ਬਹੁਤ ਵੱਡੇ ਲੈਵਲ ਦੇ ਉੱਤੇ ਪੈਂਦਾ ਜੀ। ਅਸੀਂ ਤਾਂ ਕਹਿ ਦਿੰਦੇ ਹਾਂ ਕਿ ਅਸੀਂ ਜੀ ਉੱਥੇ ਬੰਦ ਕਰ ਦਿੱਤਾ, ਪਰ ਇਹਦੇ ਨਾਲ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਬਾਹਰਲੇ ਲੋਕ ਜਿਹੜੇ ਇਨਵੈਸਟਮੈਂਟ ਕਰਨ ਜੀ। ਹੁਣ ਇਨਵੈਸਟਮੈਂਟ ਤਾਂ ਹੀ ਹੋਏਗੀ ਜਾਂ ਲੋਕੀ ਤਾਂ ਹੀ ਕੰਪਨੀਆਂ ਬਾਹਰਲੀਆਂ ਆਉਣਗੀਆਂ ਜਦੋਂ ਉਹ ਹਾਲਾਤ ਪਹਿਲਾਂ ਦੇਖਦੇ ਆ ਜੀ ਕਿ ਇੱਥੇ ਦੇ ਹਾਲਾਤ ਕਿੱਦਾਂ ਦੇ ਆ। ਮੰਨ ਲਓ ਤੁਸੀਂ ਜਾ ਕੇ ਕਿਤੇ ਬਿਜ਼ਨਸ ਸ਼ੁਰੂ ਕਰਨਾ ਕਿਸੇ ਵੀ ਦੇਸ਼ ਵਿੱਚ, ਤੁਸੀਂ ਉੱਥੇ ਦੇ ਪਹਿਲਾਂ ਹਾਲਾਤ ਦੇਖੋਗੇ, ਜਿੱਥੇ ਦੇ ਹਾਲਾਤ, ਜਿੱਥੇ ਕਤਲੇਆਮ ਹੋ ਰਿਹਾ, ਜਿੱਥੇ ਅੱਤਵਾਦ ਆ, ਜਾਂ ਕਹਿ ਲਓ ਅਫਗਾਨਿਸਤਾਨ ਦੇ ਵਿੱਚ ਤੁਸੀਂ ਬਿਲਕੁਲ ਹੀ ਨਹੀਂ ਚਾਹੋਗੇ, ਬਿਲਕੁਲ ਇਰਾਕ ਵਿੱਚ ਤੁਸੀਂ ਬਿਲਕੁਲ ਨਹੀਂ ਚਾਹੋਗੇ ਜੀ। ਜੇ ਯੂਰਪੀਅਨ ਕੰਟਰੀ ਆ ਕੋਈ, ਮੰਨ ਲਓ ਕਿ ਫਰਾਂਸ ਦੇ ਵਿੱਚ ਲਾਉਣਾ, ਤੁਸੀਂ ਅੱਖਾਂ ਮੀਟ ਕੇ ਉੱਥੇ ਲਾ ਦੋਗੇ ਜੀ। ਇਨਵੈਸਟਮੈਂਟ ਤੇ ਹੀ ਦੇਖਣਾ ਨਾ। ਹੁਣ ਚਾਈਨਾ ਦੇ ਵਿੱਚ ਅਸੀਂ ਕਹਿੰਦੇ ਆ ਕਿ ਚਾਈਨਾ ਦਾ ਅਸੀਂ ਮੁਕਾਬਲਾ ਕਰਨਾ, ਚਾਈਨਾ ਦੇ ਵਿੱਚ ਕਈ ਤੁਸੀਂ ਦੇਖਿਆ ਕਿ ਦੰਗੇ ਫਸਾਦ ਹੋ ਜਾਂਦੇ ਆ ਜੀ। ਉਹ ਫਿਰ ਕੰਪਨੀਆਂ ਜਾਂਦੀਆਂ ਕਿ ਸਾਨੂੰ ਇੱਥੇ ਕੋਈ ਡਰ ਨਹੀਂ ਜੀ। ਸੋਸ਼ਲ ਸਿਕਿਉਰਿਟੀ, ਜਦੋਂ ਵੀ ਕੋਈ ਕੰਪਨੀ ਆ ਇਨਵੈਸਟਮੈਂਟ ਕਰਦੀ, ਉਹ ਬਹੁਤ ਸਾਰੇ ਆਸਪੈਕਟ ਸੋਚਦੀ ਹੈ ਕਿ ਸਭ ਤੋਂ ਪਹਿਲੇ ਮੇਰੇ ਖਿਆਲ ਉਹ ਆਸਪੈਕਟ ਹੁੰਦਾ ਸੋਸ਼ਲ ਸਿਕਿਉਰਿਟੀ। ਬਿਲਕੁਲ। ਹੁਣ ਜਦੋਂ ਪੰਜਾਬ ਦੇ ਵਿੱਚ ਮੰਨ ਲਓ ਕਿ ਕੋਈ ਅਮਰੀਕਾ ਦੀ ਕੰਪਨੀ ਆ, ਉਹਨੇ ਸੋਚਿਆ ਵੀ ਆਪਾਂ ਇੱਕ ਜਲੰਧਰ ਦੇ ਵਿੱਚ ਕੋਈ ਪਲਾਂਟ ਲਾਈਏ ਜੀ।
ਹੁਣ ਉਹ ਪਲਾਂਟ ਦੇ ਲਈ ਜਿਹੜਾ ਕੱਚਾ ਮਾਲ ਆ, ਕੱਚਾ ਮਾਲ ਉਹਨਾਂ ਨੇ ਮੰਗਾਉਣਾ ਆ ਮੱਧ ਪ੍ਰਦੇਸ਼ ਤੋਂ। ਜੀ ਮੰਨ ਲਓ ਕਿ ਮੱਧ ਪ੍ਰਦੇਸ਼ ਤੋਂ ਮਾਲ ਆਉਣਾ ਕਾਹਦੇ ਨਾਲ? ਰੇਲ ਗੱਡੀਆਂ ਨਾਲ। ਉਹ ਫਿਰ ਜਦੋਂ ਰਿਸਰਚ ਕਰਕੇ ਦੇਖਦੇ ਆ ਵੀ ਪਿਛਲੇ 2 ਸਾਲਾਂ ਦੇ ਵਿੱਚ 10 ਵਾਰੀ ਤਾਂ ਕਿਸਾਨ ਜਥੇਬੰਦੀਆਂ ਨੇ ਰੇਲ ਬੰਦ ਕੀਤੀ ਹੈ ਜੀ, ਸਾਨੂੰ ਤਾਂ ਇਹਦਾ ਫਾਇਦਾ ਹੀ ਕੋਈ ਨਹੀਂ ਜੀ। ਇਸ ਕਰਕੇ ਸਰਕਾਰਾਂ ਨੂੰ ਇਹਦੇ ਨੈਗੇਟਿਵ ਇਫੈਕਟ ਬਹੁਤ ਜ਼ਿਆਦਾ ਹੁੰਦੇ ਆ ਕਿ ਜਦੋਂ ਹੁਣ ਦੁਨੀਆ ਜਿਹੜੀ ਗਲੋਬ ਬਣ ਚੁੱਕੀ ਆ ਜੀ, ਸਾਰੀ ਦੁਨੀਆ ਦੇਖ ਰਹੀ ਆ ਕਿੱਥੇ ਕੀ ਹੋ ਰਿਹਾ। ਹੁਣ ਤੁਸੀਂ ਆ ਜਿਹੜਾ ਹਾਥਰਸ ਦੇ ਵਿੱਚ ਮਾਮਲਾ ਹੋਇਆ ਦਲਤਾਂ ਦੇ ਉੱਤੇ ਸ਼ੋਸ਼ਣ ਦਾ, ਇੱਕ ਹੁਣ ਗੱਲਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਸੀਂ ਤਾਂ ਚਲੋ ਨਜ਼ਰ ਰੱਖਦੇ ਹਾਂ ਹੁਣ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਹਿਸ ਚੱਲੀ ਹੋਈ ਆ ਕਿ ਇੰਡੀਆ ਜਿਹੜਾ ਇਸ ਵੇਲੇ ਫੇਲਰ ਕੰਟਰੀ ਹੋ ਚੁੱਕਾ ਕਿਉਂਕਿ ਇੱਥੇ ਦੇ ਜਿਹੜੇ ਲੋਕ ਆ ਇਹ ਗ੍ਰਹਿ ਯੁੱਧ ਵਰਗੀ ਸਥਿਤੀ ਬਣ ਗਈ ਆ। ਹੁਣ ਜਾਤੀਵਾਦ ਤੌਰ ਦੇ ਉੱਤੇ ਹਰ ਕੋਈ ਬੰਦਾ ਅੱਗੇ ਤਾਂ ਪਹਿਲਾਂ ਕਹਿੰਦਾ ਹੁੰਦਾ ਸੀ ਇੰਡੀਅਨ ਆ, ਬਿਲਕੁਲ ਹੁਣ ਅਸੀਂ ਇੰਡੀਅਨ ਨਹੀਂ ਹੈਗੇ। ਜਾਤੀਵਾਦ ਇੱਕ ਬਹੁਤ ਵੱਡਾ ਮੁੱਦਾ ਬਣਦਾ ਜਾ ਰਿਹਾ, ਮੁੱਦਾ ਬਹੁਤ ਜ਼ਿਆਦਾ ਵੱਡਾ ਬਣ ਗਿਆ। ਤੇ ਇੱਕ ਮੈਂ ਇੰਟਰਨੈਸ਼ਨਲ ਰਿਪੋਰਟ ਪੜ੍ਹ ਰਿਹਾ ਸੀ, ਉਹਦੇ ਵਿੱਚ ਉਹਨਾਂ ਨੇ ਯੂਪੀ ਦਾ ਜ਼ਿਕਰ ਵਿੱਚ ਕੀਤਾ ਸੀ। ਦੇਖੋ ਕਿ ਇੰਟਰਨੈਸ਼ਨਲ ਲੈਵਲ ਦਾ ਜਿਹੜੇ ਅਮਰੀਕਾ ਦੇ ਵਿੱਚ ਬੰਦੇ ਬੈਠੇ ਜਾਂ ਕੈਨੇਡਾ ਦੇ ਵਿੱਚ ਬੈਠੇ ਆ ਜਾਂ ਯੂਰਪੀਅਨ ਕੰਟਰੀਜ਼ ਦੇ ਵਿੱਚ ਬੈਠੇ ਆ, ਉਹਨਾਂ ਨੂੰ ਇਹ ਪਤਾ ਆ ਵੀ 20% ਦਲਿਤ, ਪੰਜਾਬੀਆਂ ਨੂੰ ਨਹੀਂ ਇਹ ਗੱਲ ਪਤਾ ਹੋਣੀ, ਬਿਲਕੁਲ ਉਹਨਾਂ ਨੂੰ ਇਹ ਪਤਾ ਕਿ 20% ਦਲਿਤ ਜਿਹੜੇ ਆ ਯੂਪੀ ਦੇ ਵਿੱਚ ਆ, 20% ਠਾਕਰ ਆ ਜੀ, ਜਦ ਕਿ ਠਾਕਰਾਂ ਦੇ ਵਿੱਚੋਂ 45% ਵਿਧਾਨ ਸਭਾ ਦੇ ਵਿੱਚ ਬੈਠੇ ਆ ਜੀ। ਦਲਤਾਂ ਦੀ ਜਿਹੜੀ ਉੱਥੇ ਸ਼ਮੂਲੀਅਤ ਆ ਉਹ ਨਾ ਮਾਤਰ ਆ ਜੀ। ਇਸ ਕਰਕੇ ਉਹਦੇ ਵਿੱਚ ਮੈਂ ਤਾਂ ਹੈਰਾਨ ਹੈਗਾ ਕਿ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਪਤਾ ਉਹ ਲੋਕ ਜਿਹੜੇ ਉੱਥੇ ਬੈਠੇ ਆ ਉਹਨਾਂ ਨੂੰ ਸਾਰੀਆਂ ਉੱਥੇ ਦੀਆਂ ਗੱਲਾਂ ਪਤਾ, ਪੂਰੀ ਉਹਨਾਂ ਨੇ ਸਟੱਡੀ ਕੀਤੀ ਡਿਟੇਲ, ਉਹਨਾਂ ਨੂੰ ਸਾਰੀ ਪਤਾ। ਤੇ ਉਹ ਕਿਉਂ ਡਿਟੇਲ ਉਹਨਾਂ ਨੂੰ ਕੱਢਣ ਦਾ ਮਫਾਦ ਕੀ ਆ ਕਿ ਤਾਂ ਕਿ ਉਹ ਆਪਣੀ ਗਵਰਨਮੈਂਟ ਨੂੰ, ਆਪਣੇ ਜਿਹੜੀ ਕੰਪਨੀਜ਼ ਨੂੰ ਉੱਥੇ ਦੀ ਡਿਟੇਲ ਦਿੰਦੇ ਰਹਿਣ ਕਿ ਤੁਸੀਂ ਜੇ ਕੋਈ ਉੱਥੇ ਬਿਜ਼ਨਸ ਸ਼ੁਰੂ ਕਰਨਾ ਆ ਉੱਥੇ ਦਾ, ਤਾਂ ਕਿ ਉਹਨਾਂ ਨੂੰ ਕੋਈ ਖੇਚਲ ਨਾ ਕਰਨੀ ਪਵੇ। ਉਹਨਾਂ ਨੂੰ ਸਾਰਾ ਉੱਥੋਂ ਬਣਿਆ ਬਣਾਇਆ ਮਟੀਰੀਅਲ ਮਿਲ ਜਾਵੇ ਵੀ ਆਹ ਦੇਸ਼ ਦੇ ਵਿੱਚ ਆਹ ਹਾਲਾਤ ਨੇ, ਆਹ ਦੇਸ਼ ਵਿੱਚ ਆਹ ਹਾਲਾਤ ਨੇ, ਤੁਸੀਂ ਜਾਣਾ ਆ ਉੱਥੇ, ਤੁਸੀਂ ਕਿੰਨੇ ਸੇਫ ਆ। ਇਸ ਕਰਕੇ ਉਹ ਦੇਸ਼ ਜਿਹੜੇ ਆ ਬੜੇ ਐਡਵਾਂਸ ਆ, ਪਹਿਲਾਂ ਸਟੱਡੀ ਕਰਕੇ ਰੱਖਦੇ ਆ ਉਹਨਾਂ ਚੀਜ਼ਾਂ ਦੇ ਬਾਰੇ। ਬਿਲਕੁਲ। ਸੋ ਬਿਲਕੁਲ ਅਸੀਂ ਕਾਮਨਾ ਕਰਦੇ ਹਾਂ ਕਿ ਜਿਹੜਾ ਇਹ ਸੰਘਰਸ਼ ਆ ਇਸ ਵਕਤ ਸਿਖਰ ਤੇ ਆ। ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਜਿਹੜੇ ਆ ਸੜਕਾਂ ਤੇ ਰੇਲਾਂ ਤੇ ਆਪਣਾ ਸਿਰ ਜੋੜ ਕੇ ਬੈਠੇ ਆ, ਆਪਣਾ ਨੁਕਸਾਨ ਕਰਕੇ ਬੈਠੇ ਆ, ਉਹ ਜਿਹੜੀ ਆਪਣੀ ਕਿਸਾਨੀ ਦੇ ਹਿੱਤਾਂ ਲਈ ਬੈਠੇ ਆ। ਤਾਂ ਅਸੀਂ ਕਾਮਨਾ ਕਰਦੇ ਹਾਂ ਕਿ ਫਿਲਹਾਲ ਤਾਂ ਜਿਹੜੀ ਗੱਲਬਾਤ ਦਾ ਜਿਹੜਾ ਸਿਲਸਿਲਾ ਉਹ ਟੁੱਟ ਗਿਆ, ਬੰਦ ਹੋ ਗਿਆ, ਕਿਉਂਕਿ ਸਰਕਾਰ ਜਿਹੜੀ ਆ ਉਹ ਕਿਸਾਨਾਂ ਦੀ ਗੱਲ ਸੁਣਨ ਲਈ ਰਾਜੀ ਨਹੀਂ। ਸੋ ਇਸ ਲਈ ਪਰ ਫਿਰ ਵੀ ਅਸੀਂ ਕਾਮਨਾ ਕਰਦੇ ਹਾਂ ਕਿ ਜਿਹੜਾ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਵੇ ਜਾਂ ਕੋਈ ਵਿਚਲਾ ਰਾਹ ਲੱਭੇ ਜਾਂ ਕਿਸੇ ਨਾ ਕਿਸੇ ਤਰ੍ਹਾਂ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣ ਤੇ ਹੱਲ ਕੀਤੀਆਂ ਜਾਣ। ਸਰਕਾਰ ਇਹਨਾਂ ਵੱਲ ਜ਼ਰੂਰ ਧਿਆਨ ਦੇਵੇ। ਅਤੇ ਦਲਜੀਤ ਜੀ ਹੁਣ ਚੱਲੀਏ ਹਾਥੀ ਵਾਲੇ ਬਾਬੇ ਵੱਲ ਜੀ। ਬਾਬੇ ਰਾਮਦੇਵ ਹੁਣੀ ਇੱਕ ਵਾਰੀ ਫਿਰ ਆਪਣੇ ਨਵੇਂ ਸਟੰਟ ਕਰਕੇ ਸੁਰਖੀਆਂ 'ਚ ਨੇ। ਮੇਰੇ ਖਿਆਲ ਆਪਣੇ ਲੀਡਰਾਂ ਵਾਂਗੂ ਇਹਨਾਂ ਨੂੰ ਵੀ ਸੁਰਖੀਆਂ 'ਚ ਰਹਿਣਾ ਆਉਂਦਾ ਆ। ਕੀ ਕਹਿਣਾ ਚਾਹੋਗੇ? ਦੇਖੋ ਰਾਮ ਕਿਸ਼ਨ ਯਾਦਵ ਜੀ, ਜਿਹੜਾ ਕਿ ਬਾਬਾ ਰਾਮਦੇਵ ਆ ਜੀ, ਸਵਾਮੀ ਰਾਮਦੇਵ ਵੀ ਕਹਿ ਦਿੰਦੇ ਆ ਜੀ, ਇਹ ਕਿਹਾ ਜਾਂਦਾ ਕਿ ਇਹ ਯੋਗਾ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਵੀ ਇਹ ਭਰਮ ਆ ਕਿ ਯੋਗਾ ਸ਼ਾਇਦ ਇਹਨੇ ਸਟਾਰਟ ਕੀਤਾ ਜੀ। ਯੋਗਾ 5000 ਸਾਲਾਂ ਤੋਂ ਚੱਲ ਰਿਹਾ। ਰਿਗਵੇਦ ਜਿਹੜਾ ਕਿ ਸਭ ਤੋਂ ਪੁਰਾਣਾ ਗ੍ਰੰਥ ਆ ਹਿੰਦੂ ਧਰਮ ਦਾ, ਉਹਦੇ ਵਿੱਚ ਵੀ ਜ਼ਿਕਰ ਹੋਇਆ ਯੋਗ ਦਾ। ਯੋਗ ਦਾ ਮਤਲਬ ਹੁੰਦਾ ਟੂ ਯੂਨਾਈਟ, ਯੁੱਜ ਧਾਤੂ ਸੰਸਕ੍ਰਿਤ ਤੋਂ ਬਣਿਆ ਤੇ ਇਹਦਾ ਮਤਲਬ ਹੁੰਦਾ ਟੂ ਜੁਆਇਨ, ਵੀ ਮੈਨ ਤੇ ਨੇਚਰ, ਕੁਦਰਤ ਦਾ ਬੰਦੇ ਦੇ ਨਾਲ ਸਮੇਲ। ਹੁਣ ਬਾਬਾ ਰਾਮਦੇਵ ਦੇ ਨਾਲੋਂ ਬਹੁਤ ਜ਼ਿਆਦਾ ਕੰਮ ਸਵਾਮੀ ਵਿਵੇਕਾਨੰਦ ਨੇ ਕੀਤਾ ਹੈ। ਸਵਾਮੀ ਵਿਵੇਕਾਨੰਦ ਨੇ ਵਿਦੇਸ਼ਾਂ ਦੇ ਵਿੱਚ ਯੋਗਾ ਨੂੰ ਪਹੁੰਚਾਇਆ, ਲੋਕਾਂ ਨੂੰ ਦੱਸਿਆ। ਬਾਹਰਲੇ ਲੋਕਾਂ ਦੇ ਵਿੱਚ ਆ ਜਿਹੜੇ ਯੋਗਾ, ਤੁਸੀਂ ਇੱਥੇ ਵੀ ਸੈਂਟਰ ਦੇਖੇ ਹੋਣੇ ਆ, ਯੋਗਾ ਸੈਂਟਰ ਆਸਟ੍ਰੇਲੀਆ ਵਿੱਚ ਵੀ ਚੱਲਦੇ, ਅਮਰੀਕਾ ਕੈਨੇਡਾ ਬਹੁਤ ਪਾਪੂਲਰ ਹੈ। ਇਹ ਸਵਾਮੀ ਵਿਵੇਕਾਨੰਦ ਦੀ ਬਹੁਤ ਜ਼ਿਆਦਾ ਦੇਣ ਆ ਜੀ। ਪਰ ਜਦੋਂ ਦਾ ਇਹ ਬੰਦਾ ਆਇਆ ਇਹਦੇ ਕੋਲ ਇੱਕੋ ਹੀ ਹਥਿਆਰ ਆ ਵੀ ਇਹ ਪ੍ਰਮੋਸ਼ਨ ਬਹੁਤ ਵਧੀਆ ਕਰ ਲੈਂਦਾ। ਪ੍ਰਮੋਸ਼ਨ ਇੰਨੀ ਜ਼ਿਆਦਾ ਆ ਕਿ ਇਹਨੇ ਉਹ ਸਾਰੇ ਇੱਦਾਂ ਅਧਿਕਾਰ ਖੇਤਰ ਜਿਹਾ ਕਰ ਲਿਆ ਕਿ ਇਹਨੂੰ ਯੋਗ ਗੁਰੂ ਕਿਹਾ ਜਾਂਦਾ ਜੀ। ਯੋਗ ਹੋਰ ਵੀ ਬਹੁਤ ਕਰਦੇ ਆ। ਈਵਨ ਕਿ ਅਸੀਂ ਜਦੋਂ ਪੜ੍ਹਦੇ ਹੁੰਦੇ ਸੀ ਉਦੋਂ ਤਾਂ ਬਾਬਾ ਰਾਮਦੇਵ ਦਾ ਨਾਂ ਵੀ ਹੈ ਨਹੀਂ ਸੀ ਜੀ। ਜਾਂ ਛੋਟੇ ਪ੍ਰਾਇਮਰੀ ਸਕੂਲ ਦੇ ਵਿੱਚ ਸਾਨੂੰ ਲੈਸਨ ਵੀ ਹੁੰਦੇ ਸੀ, ਆਸਣ ਜਿਹੜੇ ਚੈਪਟਰ ਵੀ ਹੁੰਦੇ ਸੀ ਸਿਹਤ ਸਿੱਖਿਆ ਦੇ ਵਿੱਚ। ਈਵਨ ਕਿ ਜਿਹੜੀਆਂ ਸਕੂਲ ਗੇਮਸ ਹੁੰਦੀਆਂ ਸੀ ਉਹਦੇ ਵਿੱਚ ਗੇਮ ਆ ਇਹ ਜੀ। ਯੋਗ ਜਿਹੜੀ ਹੈ ਇੱਕ ਗੇਮ ਆ, ਉਹਦੇ ਵਿੱਚ ਆਸਣ ਜਿਹੜੇ ਆ ਬੱਚੇ ਕਰਦੇ ਆ ਤੇ ਉਹਦੇ ਵਿੱਚ ਫਸਟ, ਸੈਕੰਡ, ਥਰਡ ਪੋਜੀਸ਼ਨਸ ਵੀ ਦਿੱਤੀਆਂ ਜਾਂਦੀਆਂ। ਇੰਡੀਆ ਦੇ ਵਿੱਚ ਪਹਿਲੇ ਸਬਜੈਕਟ ਸੀ ਜੀ। ਪਰ ਜਿੱਦਾਂ ਕਹਿ ਲਓ ਕਿ ਪ੍ਰਮੋਸ਼ਨ ਹੀ ਇੰਨੀ ਜ਼ਿਆਦਾ ਤਕੜੀ ਹੈ ਕੁਛ ਚੀਜ਼ ਦੀ। ਇੱਕ ਚੀਜ਼ ਹੁੰਦੀ ਹੈ ਕਿ ਤੁਹਾਡੀ ਪ੍ਰਮੋਸ਼ਨ ਬਹੁਤ ਤਕੜਾ ਮਾਰਕੀਟਿੰਗ ਕਰਨੀ ਹੁੰਦੀ ਹੈ, ਮਾਰਕੀਟਿੰਗ ਬਹੁਤ ਵਧੀਆ। ਹੁਣ ਇੱਕ ਪਾਸੇ ਅਸੀਂ ਗੱਲ ਕਰਦੇ ਆ ਕਿ ਬੰਦੇ ਦਾ ਕੁਦਰਤ ਦੇ ਨਾਲ ਸੁਮੇਲ ਆ, ਇਹ ਯੋਗ ਆ ਜੀ। ਹੁਣ ਕੁਦਰਤ ਜਿਹੜਾ ਆ, ਇੱਕ ਬੰਦਾ ਆ ਉਹ ਕੁਦਰਤ ਆ। ਕੁਦਰਤ ਦਾ ਮਤਲਬ ਕੀ ਹੁੰਦਾ ਕਿ ਜਿਹੜੀ ਚੀਜ਼ ਬੰਦੇ ਨੇ ਨਹੀਂ ਬਣਾਈ, ਉਸ ਕੁਦਰਤ ਨੇ ਰਚੀ ਹੋਈ ਸ੍ਰਿਸ਼ਟੀ ਨੂੰ, ਰੱਬ ਨੇ, ਪਰਮਾਤਮਾ ਵੀ ਕਹਿ ਸਕਦੇ ਆਪਾਂ। ਹੁਣ ਉਹ ਜਿਹੜਾ ਹਾਥੀ ਆ ਉਹ ਵੀ ਕੁਦਰਤੀ ਆ, ਉਹ ਕੁਦਰਤ ਨੇ ਬਣਾਇਆ। ਜਿਹੜਾ ਬਾਬਾ ਰਾਮਦੇਵ ਹੈ ਇਹ ਵੀ ਕੁਦਰਤ ਆ ਜੀ। ਚਾਹੀਦਾ ਤਾਂ ਇਹ ਸੀ ਕਿ ਬੰਦਾ ਕੁਦਰਤ ਨਾਲ ਮੇਲ ਆ, ਕੁਦਰਤ ਨੂੰ ਸਮਝਦਾ। ਉਹ ਕੁਦਰਤ ਦੀ ਇੱਕ ਬਣਾਈ ਹੋਈ ਹਾਥੀ ਦੇ ਉੱਤੇ ਬੈਠਣ ਦਾ ਇੱਕ ਮੈਨੂੰ ਤਾਂ ਇਹ ਸਮਝ ਨਹੀਂ ਲੱਗੀ ਕਿ ਹਾਥੀ ਦੇ ਉੱਤੇ ਜਾ ਕੇ ਬੈਠ ਕੇ ਯੋਗ ਕਰਨਾ, ਇਹ ਤਾਂ ਬੜੀ ਦੂਜੀ ਆ।
ਤੇ ਮੈਨੂੰ ਚੇਤਾ ਆ ਗਿਆ ਬਾਬਾ ਭਨਿਆਰਾਂ ਵਾਲਾ ਸੁਣਿਆ ਹੋਣਾ ਤੁਸੀਂ ਜੀ ਬਿਲਕੁਲ। ਉਹ ਹਾਥੀ ਦੇ ਉੱਤੇ ਬਹਿ ਕੇ ਕਰਦਾ ਹੁੰਦਾ ਸੀ ਜੀ ਜਿਹੜਾ ਉਹਦੀ ਸਪੀਚ ਹੁੰਦੀ ਸੀ ਹੁੰਦੀ ਉਹ ਹਾਥੀ ਦੇ ਉੱਤੇ ਚੜਦਾ ਹੁੰਦਾ ਸੀ ਫਿਰ ਉਹ ਸਪੀਚ ਕਰਦਾ ਹੁੰਦਾ ਸੀ। ਉਹ ਬਿਲਕੁਲ ਇਹ ਵੀ ਉੱਤੇ ਲੱਗਾ ਆਸਣ ਤੇ ਉੱਤੇ ਜਾ ਕੇ ਉਹ ਆਸਣ ਭਰਾਮਰੀ ਆਸਣ ਕਹਿੰਦੇ ਉੱਪਰ ਕਰ ਰਿਹਾ ਸੀ ਜੀ। ਉਹ ਬੈਲੈਂਸ ਕੁਦਰਤ ਥੱਲੇ ਵਾਲੀ ਹਿੱਲ ਗਈ ਜਿਹੜਾ ਹਾਥੀ ਸੀ ਤੇ ਉਹ ਸਮੇਲ ਜਿਹੜਾ ਆ ਉਹ ਟੁੱਟ ਗਿਆ ਜੀ। ਪਰ ਥੱਲੇ ਡਿੱਗ ਕੇ ਤੁਰਿਆ ਤਾਂ ਇਦਾਂ ਵੀ ਕੁਝ ਹੋਇਆ ਨਹੀਂ। ਪਰ ਹੁਣ ਰਿਪੋਰਟਸ ਇੱਕ ਸਾਹਮਣੇ ਆ ਗਈਆਂ ਵੀ ਰੀੜ੍ਹ ਦੀ ਹੱਡੀ ਦੇ ਉੱਤੇ ਕਾਫੀ ਜ਼ਿਆਦਾ ਸੱਟ ਲੱਗੀ ਆ ਜੀ। ਤੇ ਮਥੁਰਾ ਦੇ ਵਿੱਚ ਇੱਕ ਹਸਪੀਟਲ ਦੇ ਵਿੱਚ ਥੋੜ੍ਹੀ ਜਿਹਾ ਇਲਾਜ ਵੀ ਉਹਨਾਂ ਦਾ ਚੱਲ ਰਿਹਾ ਤੇ ਹੈਰਾਨੀ ਆ। ਪਰ ਇਹ ਹੈ ਕਿ ਲੋਕਾਂ ਨੂੰ ਇਹਨਾਂ ਗੱਲਾਂ ਤੋਂ ਬਹੁਤ ਸੁਚੇਤ ਰਹਿਣਾ ਚਾਹੀਦਾ ਜੀ ਕਿ ਜਿਹੜੀਆਂ ਇਹ ਪ੍ਰਮੋਸ਼ਨਸ ਇਦਾਂ ਦੀਆਂ ਕਰਦਾ। ਹੁਣ ਆ ਕਿਸਾਨਾਂ ਦੀ ਗੱਲ ਕਰ ਲਈਏ, ਜਦ ਕਿ ਜਿਹੜੇ ਪਤੰਜਲੀ ਦੀਆਂ ਚੀਜ਼ਾਂ ਇਹਨੂੰ ਤਾਂ ਹੱਕ ਦੇ ਵਿੱਚ ਖੜਨਾ ਚਾਹੀਦਾ। ਇਹਦਾ ਰॉ ਮਟੀਰੀਅਲ ਇਹ ਆ ਜੀ 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 ਕਿਸਾਨੀ ਦੇ ਵਿੱਚੋਂ ਉਤਪੰਨ ਹੁੰਦਾ, ਉਹਦੇ ਬਾਰੇ ਕੋਈ ਪ੍ਰਮੋਸ਼ਨ ਨਹੀਂ। ਆਪਣੇ ਜਿਹੜੀਆਂ ਪ੍ਰਮੋਸ਼ਨਸ ਜਿਹੜੀਆਂ ਆ ਉਹਨੂੰ ਇਦਾਂ ਕੀਤਾ ਜਾਂਦਾ ਕਿ ਲੋਕਾਂ ਨੂੰ ਭਰਮਾਇਆ ਜਾਂਦਾ। ਜੀ ਬਿਲਕੁਲ। ਪਰ ਦਲਜੀਤ ਜੀ ਇੱਥੇ ਇੱਕ ਗੱਲ ਉੱਠਦੀ ਆ ਵੈਸੇ ਕਿ ਪਹਿਲਾਂ ਤਾਂ ਇਹ ਸਟੇਜ ਤੇ ਬਹਿ ਕੇ ਆਸਨ ਉਸਨ ਕਰਦਾ ਹੁੰਦਾ ਸੀ, ਢਿੱਡ ਢੁੱਡ ਕਾਫੀ ਘਮਾਉਂਦਾ। ਆ ਜਿਹੜਾ ਹਾਥੀ ਆਸਨ ਕਰਨ ਦਾ ਇਹਦੇ ਮਨ 'ਚ ਖਿਆਲ ਕਿੱਥੋਂ ਆਇਆ? ਹੋ ਸਕਦਾ ਕਿ ਜਿਹੜੀ ਪਹਿਲੋਂ ਸੁਰਖੀਆਂ 'ਚ ਰਹਿਣ ਵਾਲੀ ਆਦਤ ਆ, ਕਰੋਨਾ ਵਾਲੀ ਦਵਾਈ ਵਾਲੀ ਤਾਂ ਗੱਲ ਬਣੀ ਨਹੀਂ, ਕਹਿੰਦਾ ਹੋਣਾ ਕਿ ਹਾਥੀ ਟਰਾਈ ਕਰ ਲਈਏ। ਬਿਲਕੁਲ ਪ੍ਰਮੋਸ਼ਨਸ ਹੈ ਨਾ ਜੀ ਜੀ। ਹੁਣ ਜੇ ਦੇਖਿਆ ਜਾਵੇ ਇਹਦਾ ਕਪਲ ਸ਼ਰਮਾ ਦੇ ਸ਼ੋਅ ਵਿੱਚ ਵੀ ਹੈਗੇ ਆ ਉੱਥੇ ਇਦਾਂ ਉੱਥੇ ਉਹ ਮੈਂ ਦੇਖਿਆ ਉਹ ਇੰਨਾ ਜ਼ਿਆਦਾ ਹੱਸਦਾ ਆ ਵੀ ਉਹਨੂੰ ਲੱਗਦਾ ਹੈ ਵੀ ਮੈਂ ਕਪਲ ਸ਼ਰਮਾ ਤੋਂ ਵੀ ਉੱਤੇ ਦਾ ਕਮੇਡੀਅਨ ਆ, ਜਦਕਿ ਇੰਡੀਆ ਦਾ ਨੰਬਰ 1 ਕਮੇਡੀਅਨ ਉਹ ਆ। ਇਹ ਜੇ ਇਸ ਤਰੀਕੇ ਦੇ ਨਾਲ ਗੱਲਾਂ ਕਰ ਰਿਹਾ ਇਹਨੂੰ ਲੱਗ ਰਿਹਾ ਵੀ ਜਾਣੀ ਕਹਿਣ ਦਾ ਮਤਲਬ ਕਿ ਮੈਂ ਆ ਜੀ, ਕਿ ਮੈਂ ਹੀ ਆ ਜੋ ਮੈਂ ਕੁਛ ਕਰਨਾ ਆ ਉਹ ਕਰ ਸਕਦਾ ਜੀ। ਪਰ ਨਾਲ ਦੀ ਨਾਲ ਜੇ ਦੇਖਿਆ ਜਾਵੇ ਹੋਰ ਜਿਹੜੀਆਂ ਸਮੱਸਿਆਵਾਂ, ਜਿੱਦਾਂ ਹੁਣ ਕਾਂਗਰਸ ਸਰਕਾਰ ਵੇਲੇ ਕਾਲਾ ਧਨ ਦਾ ਕਿੰਨਾ ਮੁੱਦਾ ਚੱਕਿਆ ਸੀ, ਲੋਕਪਾਲ ਬਿੱਲ ਦਾ। ਉੱਥੇ ਤੁਸੀਂ ਦੇਖਿਆ ਹੁਣ ਰਾਮਲੀਲਾ ਮੈਦਾਨ ਵਿੱਚ ਕਿੱਦਾਂ ਤਮਾਸ਼ਾ ਹੋਇਆ ਸੀ। ਉਹ ਜਦੋਂ ਦੀ ਭਾਜਪਾ ਉਹ ਉੱਥੇ ਵੀ ਛਾਲ ਮਾਰੀ ਸੀ ਸਟੇਜ ਤੋਂ, ਕੱਪੜੇ ਪੁੱਠੇ ਪਾ ਕੇ। ਤੇ ਹੁਣ ਵੀ ਛਾਲਾਂ ਦਾ ਵਾਵਾ ਐਕਸਪੀਰੀਅੰਸ ਆ। ਬਿਲਕੁਲ। ਪਰ ਇਹ ਆ ਦੇਖੋ ਨੋ ਡਾਊਟ ਕਿ ਤੁਸੀਂ ਵਧੀਆ ਕੰਮ ਵੀ ਕੀਤੇ ਹੁਣ ਜੀ, ਪਰ ਮਾਰਕੀਟਿੰਗ ਜਿਹੜੀ ਇਦਾਂ ਦੀ ਤੁਸੀਂ ਨੈਗੇਟਿਵ ਨਹੀਂ ਕਰਨੀ ਚਾਹੀਦੀ। ਖਾਸ ਤੌਰ ਤੇ ਉਦੋਂ ਦਾ ਮੇਰੇ ਮਨ ਤੋਂ ਬਹੁਤ ਲਿਆ ਆ ਜਦੋਂ ਦਾ ਕੋਰੋਨਲ ਇਹਨੀ ਦਵਾਈ ਬਣਾ ਲਈ ਸੀ ਜੀ। ਕੋਰੋਨਲ ਦਵਾਈ ਬਣਾਤੀ, ਹੁਣ ਤੱਕ ਤੁਸੀਂ ਦੇਖੋ ਕਿ ਕਿੰਨਾ ਜ਼ਿਆਦਾ ਇਹਨੇ ਬਿਜ਼ਨਸ ਕਰ ਲੈਣਾ ਸੀ। ਉਸ ਵੇਲੇ ਦਾ ਮੀਡੀਆ ਦੇ ਵਿੱਚ ਗੱਲ ਆ ਗਈ, ਆਪਾਂ ਵੀ ਬਹੁਤ ਵੱਡਾ ਵਿਰੋਧ ਕੀਤਾ, ਸਾਰੇ ਮੀਡੀਆ ਵਾਲਿਆਂ ਨੇ ਵਿਰੋਧ ਕੀਤਾ ਵੀ ਇਹ ਦਵਾਈ ਜਿਹੜੀ ਆ ਉਹਦੀ ਤਾਂ ਕਰੋਨਾ ਦੀ ਹੈ ਹੀ ਨਹੀਂ। ਬਾਅਦ ਦੇ ਵਿੱਚ ਦੇਖੋ ਸਾਰਾ ਕੁਝ ਰਿਕਾਰਡਡ ਆ ਵੀ ਇਹਦੇ ਨਾਲ ਜੀ ਇੰਨੇ ਬੰਦੇ ਅਸੀਂ ਠੀਕ ਕਰ ਦਿੱਤੇ, ਇੰਨੇ ਠੀਕ ਹੋ ਗਏ ਆ। ਬਾਅਦ ਚ ਕਹਿੰਦੇ ਜੀ ਅਸੀਂ ਤਾਂ ਬਿਮਾਰੀ ਦੀ ਗੱਲ ਹੀ ਨਹੀਂ ਕੀਤੀ, ਅਸੀਂ ਤਾਂ ਇਮਿਊਨਿਟੀ ਸਿਸਟਮ ਦੀ ਗੱਲ ਕੀਤੀ। ਰਿਕਾਰਡਡ ਚੀਜ਼ਾਂ ਆ, ਬਾਅਦ ਵਿੱਚ ਉਹ ਸਾਰੀ ਚੀਜ਼ ਤੋਂ ਮੁੱਕਰ ਗਏ। ਪਰ 6.1 ਬਿਲੀਅਨ ਦਾ ਇਹ ਜਿਹੜਾ ਮਾਲਕ ਇਹਦਾ ਸੰਪਤੀ ਹੈਗੀ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਵੀ ਇਹਦੇ ਉੱਤੇ ਇਨਕਮ ਟੈਕਸ ਕੋਈ ਨਹੀਂ ਪਤੰਜਲੀ ਦੇ ਉੱਤੇ। ਜਿੰਨੀ ਇਹਦੀ ਚੀਜ਼ ਬਾਕੀ ਬੰਦਾ ਆ ਇਹ ਕਾਮ ਜਿਹੜਾ ਆ ਉਹਦੇ ਉੱਤੇ ਇਨਕਮ ਟੈਕਸ ਠੋਕਿਆ ਜਾਂਦਾ। ਉਹ ਮੇਰੇ ਖਿਆਲ ਜੋ ਕੁਛ ਵੀ ਹੈ ਦਲਜੀਤ ਜੀ, ਉਹ ਸਰਕਾਰਾਂ ਦੀ ਜਿਹੜੀ ਨਜ਼ਦੀਕੀ ਆ, ਸਰਕਾਰਾਂ ਨਾਲ ਨੇੜਤਾ ਦੀ ਖੱਟੀ ਵੀ ਖਾਂਦਾ ਹੈ। ਕਿਉਂਕਿ ਜਦੋਂ ਕਾਂਗਰਸ ਸਰਕਾਰ ਹੁੰਦੀ ਸੀ ਉਦੋਂ ਜਿੱਦਾਂ ਆਪਾਂ ਗੱਲ ਕੀਤੀ ਰਾਮਲੀਲਾ ਮੈਦਾਨ ਦੇ ਵਿੱਚ ਕਿੱਦਾਂ ਧਰਨਾ ਲਾਇਆ ਸੀ, ਬਾਅਦ ਚੋਂ ਭੱਜ ਗਿਆ ਉੱਥੋਂ। ਤੇ ਹੁਣ ਜਦੋਂ ਦੀ ਜਿਹੜੀ ਬੀਜੇਪੀ ਗਵਰਨਮੈਂਟ ਆਈ ਆ, ਉਹ ਕਾਲਾ ਧਨ ਵਾਲੀਆਂ ਗੱਲਾਂ ਹੁਣ ਤਾਂ ਕਦੀ ਕੋਈ ਗੱਲਬਾਤ ਸੁਣੀ ਨਹੀਂ ਇਹਦੇ ਮੂੰਹੋਂ। ਬਿਲਕੁਲ, ਕਿਉਂਕਿ ਉਹਦਾ ਕਾਰਨ ਇਹ ਹੈ ਕਿ ਇਹਦੇ ਵੀ ਚੱਕਰ ਕਈ ਪਏ ਹੋਆ, ਉਹਦੇ ਵਿੱਚ ਇਨਕਮ ਟੈਕਸ ਦੇ ਵੀ ਹੈਗੇ ਆ। ਦੂਜਾ ਆ ਕਿ 2017 ਦੀ ਇੱਕ RTI ਕੱਢ ਕੇ ਦੇਖੋ, ਉਹਦੇ ਵਿੱਚ ਕਹਿੰਦੇ ਆ ਕਿ ਆਯੁਰਵੇਦ ਦੇ ਜਿਹੜੇ 40% ਜਿਹੜੇ ਪਦਾਰਥ ਆ ਉਹ ਸਬ ਸਟੈਂਡਰਡ ਦੇ ਆ। ਉਹਦੇ ਵਿੱਚ ਮੈਜੋਰਟੀ ਜਿਹੜੀ ਦੂਜੇ ਹੈਗੇ ਆ ਇਹ ਪਤੰਜਲੀ ਦੇ ਪ੍ਰੋਡਕਟ ਆ ਸਭ ਤੋਂ ਜ਼ਿਆਦਾ, ਜਿਹੜੇ ਕਿ ਸਬ ਸਟੈਂਡਰਡ ਦੇ ਆ। ਉਹ ਪਰ ਉਹ ਅਜੇ ਤੱਕ ਵਿਕੀ ਜਾਂਦੇ ਆ। ਬਿਲਕੁਲ, ਉਹ ਇਹਨੂੰ ਵੀ ਪਤਾ ਹੈ ਵੀ ਜੇ ਅਸੀਂ ਇਦਾਂ ਦੀ ਗੱਲ ਨਾ ਕੀਤੀ, ਸਰਕਾਰਾਂ ਦੀ ਹਾਂ ਦੇ ਵਿੱਚ ਹਾਂ ਨਾ ਮਿਲਾਈ, ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਇਹਨਾਂ ਦੇ ਉੱਤੇ ਜਕੜ ਰੱਖ ਦੇਣੀ ਆ। ਸਰਕਾਰਾਂ ਵੀ ਦੇਖਦੀਆਂ ਹੁੰਦੀਆਂ। ਬਿਲਕੁਲ। ਤੇ ਉਸ ਤੋਂ ਬਾਅਦ ਕੇਸ ਜਿਹੜੇ ਆ ਆਟੋਮੈਟਿਕਲੀ ਕੱਢ ਲਏ ਜਾਂਦੇ ਆ ਕਿ ਜਿਹਨੂੰ ਤੰਗ ਕਰਨਾ ਹੈ, ਕਿਉਂਕਿ ਸਰਕਾਰਾਂ ਵੀ ਜਿਹੜੀ ਉਹਦੇ ਹਾਂ ਦੇ ਹਾਂ ਵਿੱਚ ਮਿਲਾਈ ਜਾਂਦੀਆਂ, ਉਹਨਾਂ ਨੂੰ ਲੈਟ them go। ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਕਾਰਪੋਰੇਟ ਘਰਾਣਾ ਬਣਦਾ ਜਾਂਦਾ ਆਪਣੇ ਆਪ ਦੇ ਵਿੱਚ। ਇਹਦਾ ਬਿਜ਼ਨਸ ਬਹੁਤ ਤਕੜਾ ਹੈ, ਆਪਣੇ ਹਾਈ ਲੈਵਲ ਤੇ ਪਹੁੰਚ ਗਿਆ। ਬਿਲਕੁਲ, ਪਹਿਲੇ 20 ਬੰਦੇ ਜਿਹੜੇ ਇੰਡੀਆ ਦੇ ਅਮੀਰ ਬੰਦੇ ਆ ਉਹਨਾਂ ਦੇ ਵਿੱਚੋਂ ਆਉਂਦੇ ਆ ਇਹ। ਬਿਲਕੁਲ। ਤੇ ਦਲਜੀਤ ਜੀ ਇਹਦੇ ਨਾਲ ਟਿੱਪਣੀਆਂ ਦੀ ਗੱਲ ਕਰਾਂ ਤਾਂ ਸਰਜੀਤ ਸੰਧੂ ਹੋਣੀ, ਜਸਜੀਤ ਸਿੰਘ ਜੱਸ ਹੋਣੀ ਪ੍ਰੋਗਰਾਮ ਪਸੰਦ ਕਰ ਰਹੇ, ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ। ਇੱਦਾਂ ਹੀ ਜੁੜੇ ਰਹੋ, ਆਪਣੀਆਂ ਟਿੱਪਣੀਆਂ ਆਪਣੇ ਸਵਾਲ ਹੋਰ ਵੀ ਕਰੋ। ਤੇ ਦਲਜੀਤ ਜੀ ਹੁਣ ਥੋੜ੍ਹੀ ਜਿਹੀ ਗੱਲ ਪੰਜਾਬ ਪੁਲਿਸ 'ਤੇ ਵੀ ਕਰ ਲਈਏ। ਪੰਜਾਬ ਪੁਲਿਸ ਦੇ ਵਾਲੇ ਵਿਚਾਰੇ ਜਦੋਂ ਭਰਤੀ ਹੁੰਦੇ ਆ, ਦੌੜ ਲਾ ਕੇ ਫਿਜ਼ੀਕਲ ਟੈਸਟ ਪਾਸ ਕਰਕੇ ਭਰਤੀ ਹੁੰਦੇ ਆ, 30-32 ਇੰਚ ਦੀ ਕਮਰ ਹੁੰਦੀ ਵਿੱਚ, ਉਸ ਤੋਂ ਬਾਅਦ ਇੰਨੀ ਮਿਹਨਤ ਕਰਦੇ ਆ। ਉਹ ਜਿਹੜੀ 30-32 ਇੰਚ ਦੀ ਆ ਉਹ 40-42 ਦੀ ਬੜੀ ਮਿਹਨਤ ਤੋਂ ਬਾਅਦ ਪਹੁੰਚਦੀ ਆ।
ਤੇ ਹੁਣ ਮਾਨਯੋਗ ਹਾਈ ਕੋਰਟ ਵੱਲੋਂ ਆਦੇਸ਼ ਹੋ ਗਿਆ ਵੀ ਇਹਨੂੰ ਦੁਬਾਰਾ 30-32 ਦੀ ਕਰੋ। ਇਹ ਤਾਂ ਧੱਕਾ ਹੋ ਗਿਆ ਉਹਨਾਂ ਨਾਲ। ਇਹ ਕਈ ਵਾਰੀ ਇਦਾਂ ਦੇ ਬਣ ਚੁੱਕੇ ਆ। 2018 ਦੇ ਵਿੱਚ ਕਰਨਾਟਕ ਦੇ ਵਿੱਚ ਹੋ ਚੁੱਕਾ ਕਿ ਉੱਥੇ ਦੇ ਪੁਲਿਸ ਮੁਖੀ ਨੂੰ ਇਹ ਕਹਿਣਾ ਪਿਆ ਜੀ ਕਿ ਜਾਂ ਤਾਂ ਤੁਸੀਂ ਆਪਣੀ ਕਮਰ ਘਟਾਓ, ਬਿਲਕੁਲ, ਜਾਂ ਫਿਰ ਤੁਸੀਂ ਨੌਕਰੀ ਤੋਂ ਬਾਹਰ ਨਿਕਲ ਜਾਓ। ਜੀ ਇਹ ਕਰਨਾਟਕ ਦੇ ਵਿੱਚ ਹੋਇਆ। ਜੀ ਉੱਥੇ ਕੀ ਹੋਇਆ ਕਿ 18 ਮਹੀਨਿਆਂ ਦੇ ਵਿੱਚ 150 ਬੰਦਾ ਪੁਲਿਸ ਵਾਲਾ ਮਰ ਗਿਆ ਸੀ। ਜੀ ਉਹ ਸਾਰਿਆਂ ਦਾ ਕਾਰਨ ਇਹ ਹੋਇਆ ਕਿ ਉਹ ਮੋਟਾਪੇ ਦੇ ਸ਼ਿਕਾਰ ਸੀ। ਜੀ 2019 ਦੇ ਵਿੱਚ ਬੰਬਈ ਪੁਲਿਸ ਦੇ ਇੱਕ ਸਰਵੇ ਉਹਨਾਂ ਨੇ ਕਰਵਾਇਆ। ਉਹਦੇ ਵਿੱਚ ਪਾਇਆ ਗਿਆ ਕਿ 40,000 ਪੁਲਿਸ ਵਾਲੇ ਜਿਹੜੇ ਆ ਓਵਰਵੇਟ ਆ, ਜੀ ਆਪਣੇ ਜਾਨੀ ਓਵਰਵੇਟ ਕਰੀ ਬੈਠੇ ਆ, ਜਾਨੀ ਮੋਟਾਪੇ ਦੇ ਸ਼ਿਕਾਰ ਨੇ। ਜੀ ਬੀਕਾਨੇਰ ਦੀ ਇੱਕ ਆਪਾਂ ਘਟਨਾ ਕੱਢ ਲੈਂਦੇ ਹਾਂ। ਉੱਥੇ ਦੇ ਐਸਪੀ ਨੇ ਵੀ ਇਹ ਆਰਡਰ ਕਰ ਦਿੱਤਾ ਸੀ ਵੀ ਸਾਡਾ ਜਿਹੜਾ ਪੁਲਿਸ ਦਾ ਵਿਭਾਗ ਆ ਇਹਦੇ ਵਿੱਚ ਜ਼ਿਆਦਾਤਰ ਬੰਦੇ ਜਿਹੜੇ ਆ ਉਹ ਫਿੱਟ ਹੀ ਨਹੀਂ ਹੈਗੇ। ਜੀ ਹੁਣ ਹਰਿਆਣਾ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਇਹ ਹੋਇਆ ਕਿ ਉਹਨਾਂ ਨੇ ਇੱਕ 45 ਸਾਲਾ ਇੱਕ ਬੰਦਾ ਸੀ ਜਿਹੜਾ ਕਿ 4-5 ਬੰਦੇ ਉਹਨੂੰ ਫੜਨ ਗਏ ਪੁਲਿਸ ਵਾਲੇ। ਜੀ ਉਹ ਭੱਜ ਗਿਆ। ਜੀ ਐਕਸਾਈਜ਼ ਐਕਟ ਦੇ ਅੰਡਰ ਜਿਹੜੀ ਉਹਨੇ ਰੇਡ ਕੀਤੀ। ਜੀ ਹੁਣ ਜ਼ਿਆਦਾਤਰ ਉਹਨਾਂ ਨੇ ਪਾਇਆ, ਉਹ ਟਿੱਪਣੀ ਜਿਹੜੀ ਆ ਉਹ ਬੜੀ ਅਹਿਮ ਆ। ਉਹ ਕਹਿੰਦੇ ਵੀ 4-5 ਬੰਦੇ ਫੜਨ ਨਹੀਂ ਜਾਂਦੇ ਆ, ਸੀਕ੍ਰੇਟ ਇਨਫੋਰਮੇਸ਼ਨ ਉਹਨਾਂ ਕੋਲ ਹੁੰਦੀ ਆ। ਉਹਦਾ ਮਤਲਬ ਕਿ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਵੀ ਇੰਨਾ ਬੰਦਾ ਹੈ ਉੱਥੇ ਬੈਠੇ ਆ, ਉਹਨੂੰ ਤੁਸੀਂ ਫੜਨ ਜਾਣਾ ਆ, ਚਾਹੇ ਇੱਕ ਆ ਜਾਂ ਦੋ ਆ, ਤੁਹਾਡੇ ਕੋਲ ਇਨਫੋਰਮੇਸ਼ਨ ਹੈ, ਬਿਲਕੁਲ, ਤੁਸੀਂ ਉਹਨੂੰ ਫੜਨ ਵੀ ਚਲੇ ਜਾਂਦੇ ਆ। ਜੀ 4-5 ਬੰਦਿਆਂ ਦੇ ਕੋਲੋਂ ਇੱਕ ਬੰਦਾ ਹੀ ਨਹੀਂ ਫੜ ਹੁੰਦਾ। ਜੀ ਉਹ ਫਿਰ ਉਹਦੇ ਵਿੱਚ ਜ਼ਿਆਦਾਤਰ ਉਹ ਡਿਟੇਲ ਉਹਨਾਂ ਨੇ ਮੰਗੀ ਆ ਤੇ ਜ਼ਿਆਦਾਤਰ ਇਹ ਵੀ ਕਿਹਾ ਗਿਆ ਕਿ ਜਾਂ ਤਾਂ ਉਹ ਛੱਤ ਤੋਂ ਛਾਲ ਮਾਰ ਦਿੰਦਾ ਅਪਰਾਧੀ, ਜਾਂ ਜਿਹੜਾ ਦੋਸ਼ੀ ਹੈਗਾ ਉਹ ਛੱਤ ਤੋਂ ਛਾਲ ਮਾਰਦਾ ਜਾਂ ਕੰਧ ਟੱਪ ਜਾਂਦਾ। ਜੀ ਪੁਲਿਸ ਵਾਲਾ ਜਿਹੜਾ ਆ ਨਾ ਛੱਤ ਤੋਂ ਛਾਲ ਮਾਰ ਸਕਦਾ ਤੇ ਨਾ ਕੰਧ ਟੱਪ ਸਕਦਾ। ਬਿਲਕੁਲ, ਫਿਰ ਉਹ ਪਾਇਆ ਗਿਆ, ਉਹਨੇ ਕਿਹਾ ਵੀ ਕੰਧ ਟੱਪਦੇ ਜੇ ਢਿੱਡ ਅੜ ਗਿਆ ਤਾਂ ਫਿਰ ਕੰਮ ਖਰਾਬ ਹੋ ਜਾਊ। ਜੀ ਦੇਖੋ ਬਹੁਤ ਸਾਰੇ ਚੈਨਲ ਮੈਂ ਦੇਖ ਰਿਹਾ ਸੀ, ਉਹਨਾਂ ਨੇ ਮਜ਼ਾਕ ਉਡਾਇਆ ਇਸ ਚੀਜ਼ ਦਾ, ਪੰਜਾਬ ਪੁਲਿਸ ਦਾ ਵੀ ਬਹੁਤ ਜ਼ਿਆਦਾ ਹੰਡਾਇਆ। ਪਰ ਮੈਂ ਇੱਕ ਦੂਜਾ ਪੱਖ ਰੱਖਣਾ ਚਾਹੁੰਦਾ। 73% ਪੰਜਾਬ ਪੁਲਿਸ ਜਾਂ ਇੰਡੀਆ ਲੈਵਲ ਦੀ ਆਪਾਂ ਗੱਲ ਕਰ ਲਈਏ, ਪੂਰੇ ਇੰਡੀਆ ਦੀ, ਪੰਜਾਬ ਪੁਲਿਸ ਦੀ ਵਿੱਚ ਹੀ ਆ, 73% ਜਿਹੜੇ ਪੰਜਾਬ ਪੁਲਿਸ ਦੇ ਬੰਦੇ ਹੈਗੇ ਆ ਉਹਨਾਂ ਨੂੰ ਛੁੱਟੀ ਕੋਈ ਨਹੀਂ ਮਿਲਦੀ ਹਫ਼ਤੇ 'ਚ। ਜੀ ਉਹਨਾਂ ਦਾ ਵੀਕਐਂਡ ਡੇ ਆਫ ਨਹੀਂ। ਹਰ ਬੰਦਾ, ਜਿੰਨੇ ਵੀ ਸਾਡੇ ਦੋਸਤ ਆ ਉਹ ਸੁਣ ਰਹੇ ਹੋਣਗੇ ਅੱਜ ਪ੍ਰੋਗਰਾਮ, ਅਸੀਂ ਇਹ ਦੇਖੀਦਾ ਵੀ ਐਤਵਾਰ ਆ ਗਿਆ ਜੀ ਸਾਨੂੰ ਛੁੱਟੀ ਅੱਜ। ਜੀ ਕਈ ਮਹਿਕਮਿਆਂ ਦੇ ਵਿੱਚ 2-2 ਛੁੱਟੀਆਂ ਆ। ਪੰਜਾਬ ਪੁਲਿਸ ਵਾਲੇ 73% ਇੱਦਾਂ ਦੇ ਲੋਕ ਆ ਜਿਨ੍ਹਾਂ ਨੂੰ ਵੀਕਐਂਡ ਆਫ ਨਹੀਂ ਮਿਲਦਾ। ਜੀ 68% SHO ਲੈਵਲ ਤੋਂ ਲੈ ਕੇ ਜਿਹੜੇ ਬਾਕੀ ਦੇ ਆਫੀਸਰ ਹੈਗੇ ਆ ਉਹਨਾਂ ਨੂੰ ਇਹ ਕਿਹਾ ਗਿਆ ਕਿ 11 ਤੋਂ 14 ਘੰਟੇ ਉਹ ਇੱਕ ਦਿਨ ਦੇ ਵਿੱਚ ਕੰਮ ਕਰਦੇ ਆ। ਜੀ ਜਦ ਕਿ ਆਰਟੀਕਲ 42 ਜਿਹੜਾ ਸਾਨੂੰ ਇਹ ਅਧਿਕਾਰ ਦਿੰਦਾ ਕਿ ਤੁਸੀਂ 8 ਘੰਟੇ ਦੀ ਸ਼ਿਫਟ ਜਿਹੜੀ ਆ ਦੇਣੀ ਆ। ਜੀ 8 ਘੰਟੇ ਦੀ ਸ਼ਿਫਟ ਲਾਉਣੀ ਆ। ਪੰਜਾਬ ਪੁਲਿਸ ਨੂੰ 8 ਘੰਟੇ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ 75 ਤੋਂ 80% ਬੰਦੇ ਆ ਜਿਨ੍ਹਾਂ ਨੂੰ ਕਿ 11 ਤੋਂ 14 ਘੰਟੇ ਕੰਮ ਕਰਨਾ ਪੈਂਦਾ। ਸਰ 20% ਹੀ ਆ ਜਿਨ੍ਹਾਂ ਨੂੰ 8 ਘੰਟੇ ਦੀ ਡਿਊਟੀ ਆ। ਜੀ ਬਾਕੀ ਫਿਰ ਤੁਸੀਂ ਮੋਟਾਪੇ ਦੀ ਗੱਲ ਕੀਤੀ। ਹੁਣ ਸਵੇਰ ਨੂੰ ਮੰਨ ਲਓ ਕਿ ਰਾਤ ਨੂੰ ਕਾਲ ਆ ਜਾਂਦੀ ਆ ਵੀ ਕੱਲ੍ਹ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਜਲੰਧਰ ਆਉਣਾ। ਜੀ ਕਿੰਨੇ ਵਜੇ ਆਉਣਾ ਜੀ? 3 ਵਜੇ ਜੀ ਉਹਦੀ ਰੈਲੀ ਆ। ਤੇ ਪੰਜਾਬ ਪੁਲਿਸ ਦਾ ਬੰਦਾ 6:30 ਵਜੇ ਉਹਨੂੰ ਖੜਾ ਕਰ ਦੇਣਾ ਚਿਹੜੂ ਪੁਲ ਦੇ ਉੱਤੇ, ਜਿੱਥੇ ਆਲੇ ਦੁਆਲੇ ਨਾ ਕੋਈ ਢਾਬਾ ਆ ਨਾ ਕੁਛ ਹੋਰ ਖਾਣ ਨੂੰ ਆ। ਟਿਫਨ ਇਹਨਾਂ ਦੀ ਇੱਕ ਆਦਤ ਹੈ, ਟਿਫਨ ਵਗੈਰਾ ਕੁਛ ਨਾਲ ਰੱਖਦੇ ਨਹੀਂ। ਜੀ ਉਹਦਾ ਕਾਰਨ ਇਹ ਹੋ ਗਿਆ, ਜੇ ਕਿਸੇ ਨੇ ਰੋਟੀ ਖਾਂਦੇ ਦੀ ਵੀਡੀਓ ਬਣਾ ਲਈ, ਆਹ ਦੇਖੋ ਜੀ ਸਾਡੇ ਵਰਗਾ ਬੰਦਾ ਕੋਈ ਵੀਡੀਓ ਬਣਾ ਲੈਣੀ ਹੈ ਤੇ ਉਹਨੇ ਕਹਿ ਦੇਣਾ ਜੀ ਆਹ ਦੇਖੋ ਪੰਜਾਬ ਪੁਲਿਸ ਰੋਟੀ ਖਾਂਦੀ ਹੋਈ, ਇਹ ਡਿਊਟੀ ਤੋਂ ਕਿੰਨੇ ਆਵਾਜ਼ ਆ ਰਿਹਾ। ਉਹ ਵਿਚਾਰੇ ਰੋਟੀ ਵੀ ਨਹੀਂ ਖਾ ਸਕਦੇ ਉੱਥੇ, ਤੇ ਉਹ ਬੰਦਾ ਖੜਾ ਤੇ ਉਹਨੂੰ ਪਤਾ ਨਹੀਂ ਮੈਂ ਰੋਟੀ ਕਦੋਂ ਖਾਣੀ। ਸੜਕਾਂ ਤੇ ਤਾਂ ਉਹ ਮੇਰੇ ਖਿਆਲ ਜਿਹੜੇ ਆ ਸਪਾਟੇ ਆ ਜਾਂ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਖੜਦੀ ਆ, ਜਿਹੜੇ ਆ ਅਫਸਰ ਆ ਜਿਨ੍ਹਾਂ ਨੇ ਇੰਨੇ ਢਿੱਡ ਵਧਾਏ ਆ। ਨਹੀਂ ਅਫਸਰ ਜਿਹੜੀ ਇੰਨੀ ਡਿਊਟੀ ਕਰਕੇ ਵਧੇ ਇਹਨਾਂ ਦੇ? ਨਹੀਂ ਡਿਊਟੀ ਕਰਕੇ ਨਹੀਂ ਵਧੇ। ਜੀ ਜੀ ਅਸਲ ਵਿੱਚ ਕੀ ਤੁਹਾਡੀਆਂ ਆਦਤਾਂ ਜਿਹੜੀਆਂ ਆ, ਆਦਤਾਂ ਖਰਾਬ ਹੋ ਗਈਆਂ। ਮੋਟਾਪਾ ਇਸ ਕਰਕੇ ਨਹੀਂ ਹੁੰਦਾ ਵੀ ਮੋਟਾਪਾ ਜਿਹੜਾ ਤੁਸੀਂ ਬਈ ਕੰਮ ਘੱਟ ਕਰ ਦਿੱਤਾ। ਕਈ ਲੋਕ ਕੰਮੇ ਨਹੀਂ ਕਰਦੇ ਪਰ ਉਹ ਮੋਟੇ ਨਹੀਂ ਹੁੰਦੇ। ਬਿਲਕੁਲ ਉਹਦਾ ਕਾਰਨ ਤੁਹਾਡਾ ਖਾਣ ਪੀਣ ਦਾ ਜਦੋਂ ਖਰਾਬ ਹੁੰਦਾ ਕੰਮ, ਤੁਹਾਡੇ ਵਿੱਚ ਸ਼ੂਗਰ ਵੀ ਉਦੋਂ ਹੀ ਖਰਾਬ ਹੁੰਦੀ ਆ। ਹੁਣ ਇਹਨਾਂ ਦਾ ਖਾਣ ਪੀਣ ਦਾ ਮੈਂ ਜਾਨੀ ਦੱਸ ਰਿਹਾ ਕਿ ਤੁਹਾਡਾ ਲਾਈਫ ਸਟਾਈਲ ਇੰਨਾ ਬਦਲ ਜਾਂਦਾ, ਤੁਹਾਡੀਆਂ ਆਦਤਾਂ ਇੰਨੀਆਂ ਬਦਲ ਜਾਂਦੀਆਂ। ਇਹ ਮੈਂ ਨਹੀਂ ਕਹਿ ਰਿਹਾ ਕਿ ਉਹ ਜਿਹੜਾ ਪੁਲਿਸ ਦੀ ਬਿਊਰੋ ਆ ਉਹ ਰਿਕਾਰਡ ਦਿੰਦੀ ਆ। ਮੈਂ ਅੱਜ ਬਿਊਰੋ ਦਾ ਰਿਕਾਰਡ ਵੀ ਦੇਖ ਰਿਹਾ ਸੀ। 1 ਲੱਖ ਦੇ ਮਗਰ 125 ਬੰਦੇ ਆ, ਜਾਨੀ 1 ਲੱਖ ਦੀ ਗਿਣਤੀ ਹੋਵੇ ਬੰਦਿਆਂ ਦੀ, ਤੇ ਉਹਦੇ ਮਗਰ ਉਹਨਾਂ ਨੂੰ ਰੋਕਣਾ, 1 ਲੱਖ ਨੂੰ ਕੰਟਰੋਲ ਕਰਨਾ। ਮੰਨ ਲਓ ਕੱਲ ਨੂੰ ਦੰਗੇ ਭੜਕ ਜਾਂਦੇ ਆ, 125 ਬੰਦਿਆਂ ਦੀ ਡਿਊਟੀ ਆ 1 ਲੱਖ ਬੰਦੇ ਨੂੰ ਰੋਕਣਾ। ਤੁਸੀਂ ਹੁਣ ਅੰਦਾਜ਼ਾ ਲਾਓ ਕਿੰਨਾ ਜ਼ਿਆਦਾ ਪ੍ਰੈਸ਼ਰ ਆ। ਪੰਜਾਬ ਪੁਲਿਸ ਜਿਹੜੇ ਤੁਸੀਂ ਆਫੀਸਰ ਵੀ ਗੱਲ ਕਰ ਲਓ, ਉੱਪਰਲੇ ਅਫਸਰ ਜਿਹੜੇ ਆ ਨੋ ਡਾਊਟ ਉਹ ਥੋੜ੍ਹੀ ਜਿਹੀ ਸਿਖਾਲੇ ਆ। ਜੀ
SHO ਤੋਂ ਜਿਹੜੇ ਥੱਲੇ ਵਾਲੇ ਆ ਉਹ ਤਾਂ ਜਿਹੜੇ ਸਖਾਲੇ ਮੇਰੇ ਖਿਆਲ ਢਿੱਡ ਵੀ ਉਹਨਾਂ ਦੇ ਹੀ ਆ ਜ਼ਿਆਦੇ। ਹਾਂ ਜ਼ਿਆਦਾਤਰ ਇਹ ਕਹਿ ਸਕਦੇ ਆ ਤੁਸੀਂ। ਉਹ ਦਲਜੀਤ ਕਹਿੰਦਾ ਨਾ ਆਪਣੇ ਜਿਹੜੇ ਸਾਡੇ ਢਿੱਡ ਦਾ ਸਾਈਜ਼ ਆ ਉਹ ਸਾਡਾ ਰੈਂਕ ਦੱਸਦਾ ਆ। ਨਹੀਂ ਇਹ ਵੀ ਚਲੋ ਹੈ, ਪਰ ਨੋ ਡਾਊਟ ਜਿਹੜੇ ਹੁਣ ਨੌਜਵਾਨ ਮੁੰਡੇ ਆ ਜੀ ਉਹ ਅਜੇ ਭਰਤੀ ਹੋਏ ਆ ਬਿਲਕੁਲ, ਪਰ ਉਹਨਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਫਿਰ ਹੌਲੀ ਹੌਲੀ ਉਹਨਾਂ ਨੂੰ ਵੀ ਹੋ ਜਾਂਦਾ ਵੀ ਯਾਰ ਕੁਝ ਬਦਲਣਾ ਤਾਂ ਹੈ ਨਹੀਂ ਜੀ। ਅਸੀਂ 1 ਲੱਖ ਬੰਦੇ ਨੂੰ ਕਿੱਥੋਂ ਕੰਟਰੋਲ ਕਰ ਲੈਣਾ, ਸਭ ਤੋਂ ਘੱਟ ਗਿਣਤੀ ਆ ਇੰਨੇ ਬੰਦਿਆਂ ਦੇ ਮਗਰ ਦੁਨੀਆ ਦੀ ਜਿਹੜੀ ਆਪਾਂ ਪੁਲਿਸ ਕੱਢ ਲਈਏ ਜੀ ਇੰਡੀਆ ਦੇ ਵਿੱਚ। ਤੇ ਹੁਣ ਉਹ ਜਦੋਂ ਇੰਨੇ ਜ਼ਿਆਦਾ ਖਾਣ ਪੀਣ ਸਾਡੇ ਖਰਾਬ ਆ, ਇੱਕ ਪਾਸੇ ਹਾਈ ਕੋਰਟ ਨੇ ਇਹ ਤਾਂ ਕਹਿ ਦਿੱਤਾ ਜੀ, ਪਰ ਹਾਈ ਕੋਰਟ ਨੂੰ ਇਹ ਵੀ ਕਹਿਣਾ ਚਾਹੀਦਾ ਸੀ ਵੀ ਇਹਨਾਂ ਦੀ 8 ਘੰਟੇ ਤੋਂ ਬਾਅਦ ਵੀ ਇਹਨਾਂ ਨੂੰ ਘਰ ਭੇਜਿਆ ਜਾਵੇ ਜੀ। 8 ਘੰਟੇ ਤੋਂ ਬਾਅਦ ਉਹ ਫਿਰ ਖਾਂਦੇ ਕਿੱਥੇ ਆ, ਢਾਬਿਆਂ ਤੋਂ ਰੋਟੀ ਖਾਈ ਜਾਂਦੇ ਆ ਕੁਝ ਵੀ, ਹੈ ਨਾ। ਤੇ ਐਕਸਰਸਾਈਜ਼ ਫਿਰ ਦੂਜਾ ਪੰਜਾਬ ਪੁਲਿਸ ਦੇ ਵਿੱਚ ਸਿਸਟਮ ਹੀ ਹੈ ਨਹੀਂ ਐਕਸਰਸਾਈਜ਼ ਲਈ, ਜਦ ਕਿ ਉਹਨਾਂ ਨੂੰ ਤਾਂ ਜ਼ਿਆਦਾ ਫਿੱਟ ਰੱਖਣਾ ਚਾਹੀਦਾ। ਬਿਲਕੁਲ ਅਵੇਅਰਨੈਸ ਨਹੀਂ ਨਾ ਹੈਗੀ, ਅਵੇਅਰਨੈਸ ਹੈ ਹੀ ਨਹੀਂ, ਕੋਈ ਉਹਨਾਂ ਦਾ ਕਲੌਕ ਹੀ ਹੈ ਨਹੀਂ ਇਸ ਚੀਜ਼ ਦੇ ਉੱਤੇ। ਜਦ ਕਿ ਹੁਣ ਜਿੱਦਾਂ ਸਟੂਡੈਂਟ ਆਪਣੀ ਟੀਚਰਸ ਦੀ ਆਪਾਂ ਗੱਲ ਕਰ ਲਈਏ ਜੀ, ਟੀਚਰਸ ਨੂੰ ਮਹੀਨੇ ਬਾਅਦ 2 ਮਹੀਨੇ ਬਾਅਦ ਜਾਂ ਸਾਲ ਦੇ ਵਿੱਚ 1-2 ਮਹੀਨੇ ਤੁਹਾਨੂੰ ਟ੍ਰੇਨਿੰਗ ਲਈ ਜਿਹੜਾ ਇਨ ਸਰਵਿਸ ਟ੍ਰੇਨਿੰਗ ਉਹਨੂੰ ਕਹਿ ਦਿੰਦੇ ਆ ਜੀ ਟੀਚਰਾਂ ਨੂੰ ਭੇਜਿਆ ਜਾਂਦਾ, ਹੋਰ ਵੀ ਜਿੰਨੇ ਮਹਿਕਮੇ ਉਹ ਭੇਜਦੇ ਆ ਜੀ। ਇਹਨਾਂ ਦੀ ਕੋਈ ਇਦਾਂ ਦੀ ਹੈ ਹੀ ਨਹੀਂ ਵੀ ਜਾ ਕੇ ਜੀ ਤੁਸੀਂ ਹੁਣ 2 ਮਹੀਨੇ ਤੁਸੀਂ ਦੌੜਾਂ ਲਾਉਣੀਆਂ ਜੀ, ਜਾਂ ਤੁਸੀਂ ਇੱਕ ਥਾਣੇ ਵਾਲੇ ਨੇ ਹੋਣਾ ਤਾਂ ਇਹ ਚਾਹੀਦਾ ਵੀ ਥਾਣੇ ਵਾਲਾ ਇੱਕ ਆਰਗੇਨਾਈਜ਼ ਕਰੇ ਵੀ ਇੱਕ ਆਪਾਂ ਦੌੜ ਆਰਗੇਨਾਈਜ਼ ਕਰਨੀ ਆ ਤੇ ਉਹਦੇ ਵਿੱਚ ਪੰਜਾਬ ਪੁਲਿਸ ਵਾਲੇ ਵੀ ਭੱਜਣਗੇ ਜੀ। ਇੱਕ ਪੰਜਾਬ ਪੁਲਿਸ ਜਿਹੜੀ ਆ ਕਬੱਡੀ ਟੂਰਨਾਮੈਂਟ ਕਰਾ ਰਹੀ ਆ, ਉਹਦੇ ਵਿੱਚ ਪੰਜਾਬ ਪੁਲਿਸ ਵੀ ਹੋਊਗੀ, ਮੁਕਾਬਲਾ ਹੋਏਗਾ ਪਿੰਡਾਂ ਦੇ ਵਿੱਚ। ਇੱਕ ਤਾਂ ਤੁਹਾਡਾ ਆਪਸੀ ਸੁਮੇਲ ਵਧਣਾ ਜੀ, ਦੂਜਾ ਆ ਕਿ ਪੁਲਿਸ ਵਾਲਿਆਂ ਨੂੰ ਵੀ ਹੋਊਗਾ ਵੀ ਹਾਂ ਵੀ ਲੋਕੀ ਮੈਨੂੰ ਜਾਣਨਗੇ। ਹੁਣ ਪੁਲਿਸ ਦੇ ਵਿੱਚ ਜ਼ਿਆਦਾਤਰ ਕੌਣ ਬੱਚੇ ਜਾਂਦੇ ਆ ਜਿਹੜੇ ਪਹਿਲਾਂ ਖੇਡਾਂ ਦੇ ਨਾਲ ਜੁੜੇ ਹੋਏ ਆ ਬਿਲਕੁਲ, ਪਰ ਉਹ ਖੇਡਾਂ ਨੂੰ ਪ੍ਰਫੁੱਲਤ ਕਰਨ ਦੇ ਲਈ ਕੁਝ ਹੈ ਹੀ ਨਹੀਂ ਜੀ। ਉਹਨਾਂ ਦੇ ਲਈ ਕੋਈ ਹੁਣ ਨਿਆਣਾ ਕੋਈ ਕਬੱਡੀ ਖੇਡਦਾ, ਉਹ ਪੁਲਿਸ ਦੇ ਵਿੱਚ ਚਲੇ ਗਿਆ, ਉਹ ਕਬੱਡੀ ਦੇ ਨਾਲ ਉਹ ਤਾਂ ਲਿੰਕ ਹੀ ਟੁੱਟ ਗਿਆ ਜੀ। ਉੱਥੇ ਬੈਠੇ ਉਹ ਕੀ ਕਰਦੇ ਆ, ਉਹ ਬੈਠੇ ਆ ਬਸ ਆਰਾਮ ਨਾਲ, ਤੇ ਉਹਨਾਂ ਨੂੰ ਅਪਰਾਧੀਆਂ ਦੇ ਨਾਲ ਇੰਨੇ ਜ਼ਿਆਦਾ ਉਹ ਮਾਨਸਿਕ ਤੌਰ ਤੇ ਵੀ ਕਮਜ਼ੋਰ ਹੋ ਗਏ ਜੀ, ਤੇ ਜਾਗਣਾ ਇੰਨਾ ਜ਼ਿਆਦਾ, ਰਾਤਾਂ ਨੂੰ ਸਾਰੀ ਰਾਤ ਘੁੰਮੀ ਜਾਂਦੇ ਆ, ਸਵੇਰ ਨੂੰ ਫੇਰ ਪਤਾ ਆ ਵੀ ਜਾਣਾ। ਤੁਸੀਂ ਦੇਖ ਲਿਓ ਅੱਖਾਂ ਲਾਲ ਹੋਈਆਂ ਪਈਆਂ, ਉਹ ਫਿਰ ਲੋਕੀ ਕੀ ਕਹਿੰਦੇ ਸ਼ਰਾਬ ਪੀ ਜਾਂਦੇ ਆ ਜੀ। ਤੇ ਉਹ ਫਿਰ ਕੀ ਆ, ਉਹ ਜਿਹੜਾ ਲਾਈਫ ਸਟਾਈਲ ਹੀ ਇੰਨਾ ਪੁਲਿਸ ਦਾ ਖਰਾਬ ਕਰ ਦਿੱਤਾ, ਉਹ ਇੰਨੇ ਜ਼ਿਆਦਾ ਦੁਖੀ ਆ। ਪੁਲਿਸ ਵਾਲੇ ਕਿਸੇ ਵੀ ਬੰਦੇ ਨੂੰ ਜਾ ਕੇ ਪੁੱਛ ਲਓ, SHO ਨੂੰ ਵੀ, ਕਿ ਕੀ ਤੂੰ ਆਪਣਾ ਮੁੰਡਾ ਪੁਲਿਸ ਦੇ ਵਿੱਚ ਭਰਤੀ ਕਰਾਊਂ, ਉਹ ਕਹੂੰਗਾ ਨਹੀਂ, ਮੈਂ ਹੋਰ ਕੋਈ ਅਲਟਰਨੇਟਿਵ ਕੱਢੂੰਗਾ ਜੀ, ਮੈਂ ਪੁਲਿਸ ਦੇ ਵਿੱਚ ਭਰਤੀ ਨਹੀਂ ਕਰਾਉਣਾ। ਬਿਲਕੁਲ ਇਹ ਵੀ ਇੱਕ ਪੱਖ ਆ। ਜਦ ਕਿ ਜਿਹੜੇ ਮੈਂ ਹੁਣ ਤੱਕ ਦੇਖਦਾ ਰਿਹਾ, ਮੈਂ ਜਿੰਨੇ ਕਿ ਵੀ ਆ ਸਟੂਡੀਓ ਦੇ ਉੱਤੇ ਡਿਸਕਸ਼ਨ ਕੀਤੀ, ਇੱਕ ਪੱਖ ਦੱਸਤਾ ਜੀ, ਨੋ ਡਾਊਟ ਕਿ ਉਹ ਵੀ ਚੇਤਾਨੀ ਉਹਨਾਂ ਨਾਲੋਂ ਵੀ ਘੱਟ ਆ ਬਿਲਕੁਲ, ਪਰ ਆ ਵੀ ਪੱਖ ਆ ਕਿ ਪੰਜਾਬ ਪੁਲਿਸ ਨੂੰ ਕੰਮ ਹੀ ਨਹੀਂ ਚੱਜ ਨਾਲ ਕਰਨ ਦਿੱਤਾ ਜਾਂਦਾ ਜੀ। ਉਹਨਾਂ ਦੇ ਲਈ ਕੋਈ ਹੈ ਹੀ ਨਹੀਂ, ਕ੍ਰੀਏਟੀਵਿਟੀ ਕੋਈ ਨਹੀਂ ਬਿਲਕੁਲ। ਅਸੀਂ ਇੱਥੇ ਚੈਨਲ ਦੇ ਉੱਤੇ ਕੰਮ ਕਰਦੇ ਹਾਂ, ਰੋਜ਼ ਕੋਈ ਨਾ ਕੋਈ ਕ੍ਰੀਏਟੀਵਿਟੀ ਹੋਵੇ ਜੀ, ਕੰਮ ਦੇ ਵਿੱਚ ਦਿਲ ਤਾਂ ਹੀ ਲੱਗਦਾ ਕਿ ਤੁਹਾਨੂੰ ਕੁਝ ਨਵਾਂ ਕਰਨ ਦੀ ਚਾਹਤ ਹੋਵੇ ਬਿਲਕੁਲ। ਤੇ ਪੰਜਾਬ ਪੁਲਿਸ ਨੂੰ ਪਤਾ ਵੀ ਉਹ ਮੈਂ ਤਾਂ ਅਪਰਾਧੀਆਂ ਨੂੰ ਫੜਨਾ ਜੀ, ਮੈਂ ਤਾਂ ਉੱਥੇ ਜਾ ਕੇ ਖੜਨਾ ਹੀ ਆ, ਮੇਰੇ ਤਾਂ ਹੱਥ ਹੀ ਡਾਂਗ ਫੜਾ ਦੇਣੀ ਆ, ਮੈਨੂੰ ਤਾਂ ਇਹ ਕਹਿ ਦੇਣਾ ਚੌਂਕ 'ਚ ਤੂੰ ਖੜ ਜਾ। ਬਾਕੀ ਸਿਸਟਮ ਵੀ ਦਲਜੀਤ ਜੀ ਇਦਾਂ ਦਾ ਨਾ ਕਿ ਬੰਦਾ ਚੁੱਕਦੇ ਕਿਤੇੋਂ ਤੇ ਲਿਖਦੇ ਕਿਤੇੋਂ ਆ ਬਿਲਕੁਲ, ਇਹ ਵੀ ਬਹੁਤ ਕੁਛ ਆ ਨਾ। ਸਾਡੇ ਘਪਲੇ ਵੀ ਬਹੁਤ ਆ, ਸਾਡੇ ਪੁਲਿਸ ਦੇ ਵਿੱਚ ਵੀ ਬਹੁਤ ਕੁਛ ਆ ਬਿਲਕੁਲ, ਉਹਦੇ ਨਾਲ ਵੀ ਢਿੱਡ ਵੱਧਦਾ ਜੀ ਬਿਲਕੁਲ। ਤੇ ਉਹ ਜਿਹੜੇ ਢਿੱਡ ਵਧਣ ਦੇ ਹੋਰ ਵੀ ਬਹੁਤ ਸਾਰੇ ਕਾਰਨ ਆ, ਉਹ ਸਾਰੇ ਦੱਸੇ ਨਹੀਂ ਜਾਂਦੇ। ਸਾਡੇ ਦੋਸਤ ਜਿਹੜੇ ਆ, ਨਹੀਂ ਮੈਂ ਇੱਕ ਪੱਖ ਦੱਸ ਰਿਹਾ ਕਿ ਤਾਂ ਕਿ ਸਾਨੂੰ ਉਹਦੇ ਉੱਤੇ ਵੀ ਕਰਨਾ ਚਾਹੀਦਾ। ਮੈਂ ਇਹਦੇ ਵਿੱਚ ਪੰਜਾਬ ਪੁਲਿਸ ਨੂੰ ਬਰੀ ਨਹੀਂ ਕਰ ਰਿਹਾ ਜੀ, ਬਹੁਤ ਜ਼ਿਆਦਾ ਘਾਟਾਂ ਹੈਗੀਆਂ, ਪਰ ਮੈਂ ਇਹ ਵੀ ਜ਼ਰੂਰ ਚਾਹੁੰਦਾ ਵੀ ਉਹ ਵੀ ਪੱਖ ਦੇਖਿਆ ਜਾਵੇ ਵੀ ਕੱਲਾ ਇਹੀ ਨਹੀਂ ਹੈ ਕਿ ਪੰਜਾਬ ਪੁਲਿਸ ਨੂੰ ਸਿੱਧਾ ਸੈੱਟ ਲਾਓ ਵੀ ਇਹਨਾਂ ਦੇ ਢਿੱਡ ਬਹੁਤ ਵੱਡੇ ਢਿੱਡ ਮਾਸਟਰਾਂ ਦੇ ਵੀ ਬਹੁਤ ਵੱਡੇ ਆ, ਜਿਹੜੇ ਉੱਥੇ ਕਚਹਿਰੀਆਂ 'ਚ ਬਹਿੰਦੇ ਆ ਉਹ ਵੀ ਬਹੁਤ ਵੱਡੇ ਜੀ। ਜਿਹੜੇ ਆ ਸਾਡੇ ਲੀਡਰ ਆ, ਇਹਨਾਂ ਜਿਹੜੇ ਤਾਂ ਢਿੱਡ ਕਿਸੇ ਦੇ ਵੱਡੇ ਹੈ ਹੀ ਨਹੀਂ ਜੀ, ਅਸੀਂ ਇਹਨਾਂ ਉੱਤੇ ਤਾਂ ਕੁਐਸਚਨ ਕਰਦੇ ਹੀ ਨਹੀਂ। ਪੰਜਾਬ ਪੁਲਿਸ ਜਿਹਨੂੰ ਕਿ ਸਹੂਲਤਾਂ ਹੀ ਕੋਈ ਨਹੀਂ ਜੀ, ਜਿਨ੍ਹਾਂ ਨੂੰ ਸਹੂਲਤਾਂ ਕੋਈ ਨਹੀਂ। ਤੁਸੀਂ ਉਹ ਗੰਗਾ ਜਲ ਆ ਸ਼ਾਇਦ ਫਿਲਮ ਅਜੇ ਦੇਵਗਨ ਦੀ, ਮੇਰੇ ਖਿਆਲ ਢਿੱਡਾਂ ਦੇ ਐਗਜ਼ਾਮਪਲ ਜਿਹਦੇ ਵਿੱਚ ਤੇ ਸਾਡੇ ਸਾਧ ਵੀ ਆਉਂਦੇ ਆ ਜਿਹੜੇ ਕੜਾਹ ਖਾ ਕੇ ਜਿਨ੍ਹਾਂ ਨੇ ਵਧਾਇਆ, ਤੇ ਇਹ ਹੋ ਜਾਂਦਾ। ਪਰ ਜਿਹੜੇ ਪੰਜਾਬ ਪੁਲਿਸ ਆ ਉਹਦੇ ਉੱਤੇ ਹਰ ਕੋਈ ਬੰਦਾ ਜਿਹੜਾ ਆ ਟਾਰਗੇਟ ਕਰ ਦਿੰਦਾ ਜੀ, ਜਦ ਕਿ ਉਹਨਾਂ ਦੇ ਉੱਤੇ ਪ੍ਰੈਸ਼ਰ ਬਹੁਤ ਆ। ਮੈਨੂੰ ਥੋੜੀ ਜਿਹੀ ਹਮਦਰਦੀ ਉਹਨਾਂ ਦੇ ਨਾਲ ਜ਼ਰੂਰ ਹੈਗੀ ਜੀ ਬਿਲਕੁਲ। ਇਹ ਵੀ ਇੱਕ ਪੱਖ ਹੈ ਜਿਹੜੀ ਜੇ ਤੇ ਗੱਲ ਤੁਸੀਂ ਕੀਤੀ ਆ, ਬਹੁਤ ਵਧੀਆ ਪੱਖ ਚੁੱਕਿਆ। ਤੇ ਦਲਜੀਤ ਜੀ ਸਮਾਂ ਆਪਣਾ ਮੁਕੰਮਲ ਹੋ ਚੁੱਕਾ ਜੀ, ਤੁਸੀਂ ਇਹ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ ਦੋਸਤੋ। ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਜੇਕਰ ਸਾਡੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਆਪਣੇ ਦੋਸਤਾਂ ਨਾਲ ਇਹ ਪ੍ਰੋਗਰਾਮ ਅੱਗੇ ਸਾਂਝਾ ਜ਼ਰੂਰ ਕਰਿਆ ਕਰੋ, ਤੇ ਚੱਲਦੇ ਵੀ ਇਹ ਪ੍ਰੋਗਰਾਮ ਅੱਗੇ ਸਾਂਝਾ ਕਰਿਆ ਕਰੋ ਤਾਂ ਜੋ ਸਾਡੇ ਪ੍ਰੋਗਰਾਮ ਸਾਡੀ ਆਵਾਜ਼ ਹੋਰ ਵੀ ਅੱਗੇ ਜਾ ਸਕੇ। ਤੇ ਤੁਸੀਂ ਆਪਣੀਆਂ ਟਿੱਪਣੀਆਂ ਕੀਤੀਆਂ, ਆਪਣੇ ਸਵਾਲ ਕੀਤੇ, ਉਹਨਾਂ ਲਈ ਬਹੁਤ ਬਹੁਤ ਧੰਨਵਾਦ। ਜੇਕਰ ਕੋਈ ਟਿੱਪਣੀ ਰਹਿ ਗਈ ਹੋਵੇ ਤਾਂ ਉਹਦੇ ਲਈ ਹੱਥ ਜੋੜ ਕੇ ਮਾਫੀ। ਇੱਦਾਂ ਹੀ ਜੁੜਿਆ ਕਰੋ ਇੰਡੋਜ਼ ਟੀਵੀ ਆਸਟ੍ਰੇਲੀਆ ਨਾਲ। ਇਹ ਪ੍ਰੋਗਰਾਮ ਹਰ ਬੁੱਧਵਾਰ ਹਰ ਐਤਵਾਰ ਸ਼ਾਮ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਹਾਜ਼ਰ ਹੁੰਦੇ ਹਾਂ। ਜੁੜਿਆ ਕਰੋ, ਆਪਣੀ ਟਿੱਪਣੀਆਂ ਕਰਿਆ ਕਰੋ, ਦੇਖਦੇ ਰਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਹੁਣ ਦਿਓ ਇਜਾਜ਼ਤ, ਮਿਲਦੇ ਹਾਂ ਐਤਵਾਰ ਸ਼ਾਮ ਨੂੰ 7 ਵਜੇ। ਸਤਿ ਸ਼੍ਰੀ ਅਕਾਲ।